ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਜਗਵੀਰ ਸਿੰਘ ਜੀ, ਜੋ ਮੰਗਲਵਾਰ ਨੂੰ ਨੁਸਖੇ ਪੁੱਛੀ ਜਾਂਦੇ ਆ, ਉਹਨਾਂ ਦੇ ਉਹ ਜਵਾਬ ਵੀ ਦਿੰਦੇ ਆ ਅਤੇ ਬਹੁਤ ਸਾਰੇ ਇਹਨਾਂ ਦੇ ਕੋਲ ਵਾਧੂ ਇਲਾਜ ਵੀ ਹੁੰਦੇ ਆ। ਅਤੇ ਉਹਦੇ ਬਾਰੇ ਅੱਜ ਦੇ ਦਿਨ ਗੱਲ ਕਰਦੇ ਆ। ਅੱਜ ਦੇ ਦਿਨ ਅਸੀਂ ਕਾਲ ਕੋਈ ਨਹੀਂ ਲੈਂਦੇ, ਸਿਰਫ ਅਤੇ ਸਿਰਫ ਆਯੁਰਵੈਦਿਕ ਤਰੀਕੇ ਦੇ ਨਾਲ ਜਿਹੜੀਆਂ ਚੀਜ਼ਾਂ ਘਰ ਵਿੱਚ ਪਈਆਂ ਹੁੰਦੀਆਂ ਉਹਨਾਂ ਨੂੰ ਰਲਾ ਕੇ ਕਿਹੜੀ ਬਿਮਾਰੀ ਤੋਂ ਆ ਉਹ ਖਾਂਦੇ ਰਹਿਣਾ ਆ। ਸਾਡਾ ਮੇਨ ਮਕਸਦ ਇਹ ਆ ਕਿ ਦਵਾਈਆਂ ਤੁਸੀਂ ਕਿਵੇਂ ਘੱਟ ਕਰਨੀਆਂ ਕਿ ਤੁਹਾਨੂੰ ਦਵਾਈਆਂ ਲੈਣੀਆਂ ਹੀ ਨਾ ਪੈਣ। ਸੋ ਡਾਕਟਰ ਸਾਡੇ ਕੋਲ ਕੋਈ ਨਹੀਂ ਹੁੰਦਾ, ਸਿਰਫ ਅਤੇ ਸਿਰਫ ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਉਹਨਾਂ ਨੂੰ ਕਿਸ ਤਰ੍ਹਾਂ ਵਰਤਣਾ ਹੈ ਉਸ ਦੀ ਗੱਲਬਾਤ ਕਰਦੇ ਹਾਂ। ਮੰਗਲਵਾਰ ਨੂੰ ਤੁਸੀਂ ਕਾਲ ਕਰਕੇ ਕੋਈ ਵੀ ਸਵਾਲ ਪੁੱਛਣਾ ਆ ਪੁੱਛ ਸਕਦੇ ਹਾਂ। ਅੱਗੇ ਚੱਲਦੇ ਹਾਂ, ਗੱਲ ਕਰਾਂਗੇ ਜਗਵੀਰ ਸਿੰਘ ਹੋਣਾ ਨਾ। ਉਸ ਤੋਂ ਪਹਿਲਾਂ ਧੰਨਵਾਦ ਕਰਾਂਗੇ ਸਾਡੇ ਸਪੋਂਸਰ ਦਾ, ਜਿਹੜੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਆਪ ਸਭ ਤੱਕ ਪਹੁੰਚਾਉਂਦੇ ਨੇ। ਬੀਸਲਾ ਪਰਿਵਾਰ, ਤੇਜਿੰਦਰ ਸਿੰਘ ਗਿੱਲ, ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮੰਗਟ ਓਹਾਇਓ, ਸੰਤ ਸਿੰਘ ਤੇ ਦੀਪਾ ਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਜੋ ਬਸੇਰੀ, ਬਲਜੀਤ ਸਿੰਘ ਧੌਂਸੀ ਅਤੇ ਹਰਦੀਪ ਕੌਰ ਜੀ ਸੈਕਰਾਮੈਂਟੋ, ਜਸਵਿੰਦਰ ਕੌਰ ਜੀ ਅਤੇ ਕਿਰਨ ਸੈਕਰਾਮੈਂਟੋ, ਕੁਲਵੰਤ ਸਿੰਘ, ਨਵਿੰਦਰ ਕੌਰ ਡਬਲਨ, ਜਚਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲ ਗਰੁੱਪ, ਮੁਸ਼ਿਆਣਾ ਪਰਿਵਾਰ ਯੂਨੀਅਨ ਸਿਟੀ, ਹਰਜੀਤ ਸਿੰਘ ਲੈਥਰੋਪ, ਸੁਰਿੰਦਰਜੀਤ ਕੌਰ ਸੈਂਟਾ ਕਲੇਰਾ, ਸਰਨਰੀਤ ਕੌਰ ਸ਼ੇਰਗਿੱਲ ਬੇਕਰਸਫੀਲਡ, ਗਰਮੀਤ ਸਿੰਘ, ਸਰਜੀਤ ਕੌਰ ਚੱਲੀ ਐਸਕਲੋਨ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਤਾਂ ਦਿਲ ਤੋਂ ਧੰਨਵਾਦ ਕਰਦੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਜਗਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਾਰਿਆਂ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ, ਕਹਿੰਦੇ ਪਿਸ਼ਾਬ ਕਰਨੇ ਵਾਲੀ ਜਗ੍ਹਾ ਵੀ ਖਾ ਜੀ, ਉਹਦੇ ਨਾਲ ਤੁਸੀਂ ਉਹਨੇ 3-4 ਚਮਚੇ ਤਿਰਫਲਾ ਪਾਊਡਰ ਦੇ ਪਾਣੀ ਦੇ ਵਿੱਚ ਉਬਾਲ ਲੈਣੇ, 400-500 ਗ੍ਰਾਮ ਪਾਣੀ 'ਚ ਐਨ ਚੰਗੀ ਤਰ੍ਹਾਂ ਉਬਾਲ ਕੇ ਉਹਨੂੰ ਭੁੰਨ ਲੈਣਾ ਕੱਪੜੇ ਵਾਂਗ। ਉਹਦੇ ਨਾਲ ਤੁਸੀਂ ਆਪਣੇ ਹੱਥ ਧੋਣੇ ਤੇ ਇਸ ਤਰ੍ਹਾਂ ਤੁਸੀਂ ਜਾਂ ਤਾਂ ਫਿਰ ਨਹੀਂ ਤਾਂ ਅਜਵਾਇਨ ਵੀ ਲੈ ਸਕਦੇ ਆ, 1 ਚਮਚਾ ਅਜਵਾਇਨ ਦਾ ਪਾਣੀ ਮੈਂ ਉਬਾਲ ਕੇ ਉਹ ਧੋ ਸਕਦੇ ਆ। ਜਾਂ ਫਿਰ ਤੁਸੀਂ ਆਪਣੇ ਔਲੇ ਦਾ ਰਸ ਲੈਣਾ ਹੈਗਾ 15-20 ਗ੍ਰਾਮ, ਤੇ ਸ਼ਹਿਦ ਵਿੱਚੋਂ ਪਾਉਣਾ ਹੈਗਾ ਚਮਚਾ 10 ਗ੍ਰਾਮ ਹੋ ਜੂਗਾ ਅੰਦਾਜ਼ਨ, ਥੋੜ੍ਹੀ ਮਿਸ਼ਰੀ। ਇਹ ਮਿਲਾ ਕੇ ਤੁਸੀਂ ਆਪਣੇ ਖਾਣੇ ਹੈਗੇ ਜੀ, ਕਿਤੇ ਨਾਲ ਫਰਕ ਪੈ ਜਾਊਗਾ ਤੁਹਾਨੂੰ। ਜਾਂ ਫਿਰ ਨਿੰਬ ਦੇ ਪੱਤਿਆਂ ਨਾਲ ਤੁਸੀਂ ਪਾਣੀ ਉਬਾਲ ਕੇ ਉਹ ਹੱਥ ਧੋ ਸਕਦੇ ਹੈਗੇ। ਤੁਸੀਂ ਚੰਦਨ ਦਾ ਤੇਲ ਇਹ ਤੁਸੀਂ ਲਗਾ ਕੇ ਇਹਦੇ ਨਾਲ ਵੀ ਉਹਨੇ ਖਾਜ ਮਿਟ ਜਾਂਦੀ ਹੈਗੀ। ਨਹੀਂ ਤਾਂ ਫਿਰ ਨਾਰੀਅਲ ਦੇ ਤੇਲ ਦੇ ਵਿੱਚ 50 ਗ੍ਰਾਮ ਨਾਰੀਅਲ ਦਾ ਤੇਲ 3 ਟਿੱਕੀਆਂ ਵਿੱਚ ਮੁਸ਼ਕ ਪੂਰੀਆਂ ਪਾ ਕੇ ਉਹ ਲਗਾ ਲਓ, ਉਹਦੇ ਨਾਲ ਵੀ ਕੋਈ ਲੀ ਹਟ ਜੂਗੀ। ਇਹ ਟਰਾਈ ਕਰਕੇ ਦੇਖਦੇ ਹਾਂ ਸਾਰੀ ਜੀ। ਬਾਕੀ ਅੱਗੇ ਕਹਿੰਦੇ ਸੀਗੇ ਜਿਹੜੇ ਖੂਨ ਦੀ ਕਮੀ ਪੁੱਛਦੇ ਸੀਗੇ, ਉਹ ਤਾਂ ਆਪਣੇ ਗਾਜਰ, ਟਮਾਟਰ, ਪਾਲਕ ਦਾ ਜੂਸ ਪੀ ਲਿਆ ਕਰੇ, ਵਿੱਚੋਂ ਚਮਚਾ 2 ਚਮਚੇ ਅਦਰਕ ਦਾ ਰਸ ਮਿਲਾ ਲਿਆ। ਇਹ ਤੁਸੀਂ ਮਹੀਨਾ ਕਰਕੇ ਦੇਖੋ, ਤੁਹਾਡੀ ਖੂਨ ਦੀ ਕਮੀ ਪੂਰੀ ਹੋ। ਨਹੀਂ ਤਾਂ ਕੁਝ ਕਰਨਾ ਤਾਂ ਗਾਜਰ ਦੇ ਜੂਸ ਨਾਲ ਨਿੰਬੂ ਜੋੜ ਕੇ ਪੀ ਲਿਆ ਕਰੋ। ਅਨਾਰ ਦਾ ਜੂਸ ਵਧੀਆ ਰਹਿੰਦਾ ਇਹਦੇ ਵਿੱਚ ਜੀ। ਅਨਾਰ ਦਾ ਜੂਸ ਤੁਸੀਂ ਜਿੰਨਾ ਕੁ ਪੀਣਾ ਉਨਾ ਕੁ ਪਾ ਲਓ, ਵਿੱਚ ਥੋੜ੍ਹਾ ਜਿਹਾ ਮੂਲੀ ਦਾ ਰਸ ਪਾ ਲਓ ਅਤੇ ਵਿੱਚੋਂ ਨਿੰਬੂ ਜੋੜ ਕੇ ਤੁਸੀਂ ਆਪਣੇ ਪੀ ਸਕਦੇ ਹੈਗੇ ਜੀ। ਇਹਦੇ ਵਿੱਚ ਫਿਰ ਤੁਸੀਂ ਆਪਣੇ ਚੁਕੰਦਰ ਦਾ ਰਸ ਦੇ ਵਿੱਚ 1 ਚੂੰਡੀ ਹਿੰਗ ਦੀ ਪਾ ਕੇ ਅਤੇ ਥੋੜ੍ਹਾ ਜਿਹਾ ਸਿੰਧਾ ਨੂਣ ਪਾ ਕੇ ਇਹ ਪੀ ਸਕਦੇ ਹੈਗੇ। ਇਹ ਤੁਹਾਨੂੰ ਚੀਜ਼ਾਂ ਵਧੀਆ ਰਹੂਗੀਆਂ ਜੀ। ਜਾਂ ਫਿਰ ਤੁਸੀਂ ਲੱਠੀ ਲੈਣੀ ਹੈਗੀ 1/2 ਚਮਚਾ ਲੱਸੀ ਦੇ ਨਾਲ, ਹਰੇ ਦੀ ਧਨੀਏ ਦੀ ਚਟਨੀ ਬਣਾ ਕੇ ਤੁਸੀਂ ਖਾ ਸਕਦੇ ਹੈਗੇ। ਇਹ ਸਾਰੀਆਂ ਚੀਜ਼ਾਂ ਵਧੀਆ ਹੈਗੀ ਜੀ। ਇਹਦੇ ਵਿੱਚ ਜਿਹੜੇ ਕਹਿੰਦੇ ਸੀਗੇ ਆਪਣੇ ਗਿੱਟੇ ਦੀ ਸੋਜ ਰਹਿੰਦੀ ਹੈਗੀ, ਤਿਲਾਂ ਦੇ ਤੇਲ ਦੇ ਵਿੱਚ ਸੁੰਡ ਮਿਲਾ ਕੇ ਮਾਲਿਸ਼ ਕਰ ਲਿਆ ਕਰੇ ਜੀ ਉਹ। ਜਾਂ ਫਿਰ ਹਲਦੀ ਅਤੇ ਫਟਕੜੀ ਇਹਦੇ ਵਿੱਚ ਥੋੜ੍ਹਾ ਜਿਹਾ ਬਰਾਬਰ ਮਿਕਸ ਕਰਕੇ ਥੋੜ੍ਹਾ ਜਿਹਾ ਪਾਣੀ ਪਾ ਕੇ ਤਾਂ ਪੇਸਟ ਜਿਹਾ ਬਣਾ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ। 1 ਚਮਚਾ ਤੁਸੀਂ ਆਪਣੇ ਸੁੰਡ ਦਾ ਦੁੱਧ ਦੇ ਨਾਲ ਲੈ ਲਓ, ਇਹ ਵੀ ਠੀਕ ਰਹੂਗਾ। ਫਿਰ ਨਹੀਂ ਤਾਂ ਤਾਰਪੀਨ ਦੇ ਤੇਲ, ਟਰਪਨਟਾਈਨ ਆਇਲ ਕਹਿੰਦੇ ਹੈਗੇ, ਪੇਂਟ ਵਾਲੀ ਸਟੋਰ 'ਚ ਮਿਲੂਗਾ ਇਹ ਟਰਪਨਟਾਈਨ ਆਇਲ, ਪੰਜਾਬੀ ਤਾਰਪੀਨ ਦਾ ਤੇਲ। ਇਹਦੀ ਮਾਲਿਸ਼ ਕਰ ਦਿਓ, ਇਹਦੇ ਨਾਲ ਵੀ ਆਪਣੇ ਠੀਕ ਹੋ ਜਾਂਦਾ। ਜਿਹੜੇ ਕਹਿੰਦੇ ਗੁਦਾ ਦੇ ਵਿੱਚ ਕੋਈ ਦੱਸਦੇ ਆ ਖਾਜ ਹੁੰਦੀ ਹੈਗੀ, ਉਹ ਵੀ ਦੱਸਦੇ ਸੀਗੇ। ਬੱਚੇ ਹੀ ਕਹਿੰਦਾ ਸੀਗਾ, ਮੇਰਾ ਖਿਆਲ ਬੱਚੇ ਤੇ ਰਹਿੰਦੀ ਹੈਗੀ ਖਾਜ। ਤਾਰੇ ਮੇਰੇ ਦਾ ਤੇਲ ਲੈਣਾ ਹੈਗਾ 20 ਗ੍ਰਾਮ, ਗਲੈਸਰੀਨ ਲੈਣੀ ਹੈਗੀ ਜੀ 10 ਗ੍ਰਾਮ। ਇਹ ਮਿਕਸ ਕਰਕੇ ਤੁਸੀਂ ਗੁਦਾ ਦੇ ਉੱਤੇ ਲਗਾ ਲਓ, ਇਹ ਆਪਣੇ ਠੀਕ ਹੋ ਜਾਏਗੀ ਇਹਦੇ ਨਾਲ। ਨਹੀਂ ਤਾਂ ਕਰਨਾ ਜੀਰਾ ਜਿਹੜਾ ਹੁੰਦਾ ਆਪਣੇ ਪਾਣੀ ਮੈਂ ਘੁੱਟ ਕੇ ਦੀ ਐਨ ਬਰੀਕ ਪੇਸਟ ਜਿਹਾ ਬਣਾ ਲੈਣਾ ਹੈਗਾ, ਜਿਹੜਾ ਨਾ ਚੁਭੇ ਚੰਗੀ ਤਰ੍ਹਾਂ, ਉਹ ਵੀ ਤੁਸੀਂ ਲਗਾ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਤੁਹਾਨੂੰ 3 ਸਾਲ ਦਾ ਬੱਚਾ ਹੈ, ਇਹ ਕਰਕੇ ਦੇਖ ਲਓ ਜੀ, ਇਹ ਵਧੀਆ ਰਹੂਗਾ ਤੁਹਾਨੂੰ। ਹੁਣ ਤਾਂ ਕੁਛ ਦੇ ਵੀ ਨਹੀਂ। ਜਿਹੜੇ ਕਹਿੰਦੇ ਸੀਗੇ ਪਿੰਡ ਦੇ ਖਾਜ ਰਹਿੰਦੀ ਹੈਗੀ, ਉਹ ਤੁਸੀਂ ਆਪਣੇ 1 ਚਮਚਾ ਚੂਰਨ ਔਲਿਆਂ ਦਾ ਪਾਊਡਰ ਲੈਣਾ ਹੈਗਾ, 1/2 ਚਮਚਾ ਵਿੱਚੋਂ ਹਲਦੀ ਦਾ, ਇਹ ਮਿਲਾ ਕੇ ਖਾਣਾ ਹੈਗਾ ਜੀ ਤੁਸੀਂ। ਇਹਦੇ ਨਾਲ ਸਾਰੇ ਆਪਣੇ ਖੂਨ ਸਾਫ਼ ਹੋ ਜਾਊਗਾ। ਜਾਂ ਸਾਫ਼ ਹੀ ਵੀ ਪੀ ਸਕਦੇ ਹੈਗੇ ਤੁਸੀਂ। ਜਾਂ ਫਿਰ ਨਹੀਂ ਤੁਸੀਂ ਆਪਣੇ ਚਮੇਲੀ ਦਾ ਤੇਲ 1/2 ਕੱਪ, ਇਹਨੂੰ ਆਪਣੇ ਜੈਸਮੀਨ ਆਇਲ ਕਹਿੰਦੇ ਹੈਗੇ ਜੀ। ਜੇ ਨਾ ਚਮੇਲੀ ਦਾ ਤੇਲ ਲਿਖਿਆ ਹੋਇਆ ਤਾਂ ਸ਼ੀਸ਼ੇ ਦੇ ਉੱਤੇ ਜੈਸਮੀਨ ਆਇਲ ਹਰੇਕ ਸਟੋਰ 'ਚ ਪਿਆ ਹੈਗਾ,
ਅੱਧਾ ਕੱਪ ਲੈ ਕੇ ਇਹਦੇ ਵਿੱਚੋਂ 2 ਨਿੰਬੂ ਨਿਚੋੜ ਲੈਣੇ, ਉਹਦੇ ਨਾਲ ਤੁਸੀਂ ਆਪਣੇ ਮਾਲਿਸ਼ ਕਰਨੀ ਹੈਗੀ ਜੀ। ਫਿਰ ਜਿਹਨਾਂ ਦੇ ਖਾਜ ਹੁੰਦੀ ਉਹ ਨਾਰੀਅਲ ਦਾ ਟਮਾਟਰ ਦਾ ਜੂਸ ਇਹ ਪੀ ਲੈ ਕਰੇ ਜੀ ਆਪਣੇ, ਜਿੰਨਾ ਕੁ ਉਹਨੇ ਪੀ ਸਕਦੇ ਹੈਗੇ। ਜਾਂ ਫਿਰ ਤੁਸੀਂ ਇਕੱਲੀ ਜਵੈਣ ਜਿਹੜੀ ਹੁੰਦੀ ਪਾਣੀ ਨਾਲ ਭਿਓ ਕੇ ਰੱਖ ਦਿਓ, ਉਹਦਾ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਲਗਾ ਸਕਦੇ ਹੈਗੇ। ਨਹੀਂ ਤਾਂ ਸੁੱਕੇ ਔਲੇ ਜਿਹੜੇ ਹੁੰਦੇ ਉਹਨਾਂ ਨੂੰ ਸੁਆਹ ਬਣਾਉਣੀ ਹੈਗੀ, ਉਹਨਾਂ ਦੀ ਔਲਿਆਂ ਦੀ ਉਹ ਸੁਆਹ ਬਣਾ ਕੇ ਤੁਸੀਂ ਆਪਣੇ ਨਾਰੀਅਲ ਦੇ ਤੇਲ ਦੇ ਵਿੱਚ ਮਿਕਸ ਕਰਕੇ ਉਹ ਤੁਸੀਂ ਲਗਾ ਸਕਦੇ ਹੈਗੇ। ਜਿਸ ਤਰ੍ਹਾਂ ਦੱਸਿਆ ਨਾਰੀਅਲ ਦੇ ਤੇਲ ਮਾ ਤੁਸੀਂ ਕਪੂਰ ਮਿਕਸ ਕਰਕੇ ਮਿਲਾ ਸਕਦੇ ਹੈਗੇ। ਇਹ ਫਿਰ ਤੁਸੀਂ ਆਪਣੇ ਅੱਧਾ ਚਮਚਾ ਕਾਲੀ ਮਿਰਚਾਂ ਦਾ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਦੁੱਧ ਨਾਲ। ਇਹ ਵੀ ਪਿੰਡ ਤੋਂ ਖਾਜ ਹਟਾਉਂਦੇ ਖਾਣਾ ਹੈਗਾ ਜੀ। ਇਹ ਅੱਗੇ ਤੁਸੀਂ ਆਪਣੇ ਸ਼ਹਿਦ ਦੇ ਵਿੱਚ ਤੁਸੀਂ ਦਾਲਚੀਨੀ ਮਿਲਾ ਕੇ ਉਹਦਾ ਪੇਸਟ ਵੀ ਆਪਣੇ ਲਗਾ ਸਕਦੇ ਹੈਗੇ ਜਿੱਥੇ ਖਾਜ ਖੁਜਲੀ ਜਾਂ ਕੋਈ ਫਾਂਸੀ ਹੈਗੀ। ਜਾਂ ਫਿਰ ਤੁਸੀਂ ਪਿਆਜ਼ ਦਾ ਰਸ ਲੈ ਲੈਣਾ ਅੱਧਾ ਕੱਪ, ਉਹਦੇ ਵਿੱਚ 2 ਚਮਚੇ ਸ਼ਹਿਦ ਮਿਲਾ ਕੇ ਉਹ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ ਉਹਦੇ ਨਾਲ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਤੁਲਸੀ ਦੇ ਰਸ ਦੇ ਵਿੱਚ ਮਾਜੂ ਫਲ ਜਿਹੜਾ ਬਰੀਕ ਕਰਕੇ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਸਰੋਂ ਦੇ ਤੇਲ ਵਿੱਚ ਤੁਸੀਂ ਹਲਦੀ ਮਿਲਾ ਕੇ ਇਹ ਦੇਖ ਲਓ, ਜਾਂ ਚਿੱਟਾ ਸੁਹਾਗਾ ਜਿਹੜਾ ਹੁੰਦਾ ਉਹ ਸਰੋਂ ਦੇ ਤੇਲ ਦੇ ਵਿੱਚ ਮਿਕਸ ਕਰਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਸੰਤਰੇ ਦੇ ਛਿੱਲਕ, ਗਾਜਰਾਂ ਦੇ ਛਿੱਲਕ ਜਿਹੜੇ ਆਪਾਂ ਘੋਟ ਕੇ ਕਰਦੇ ਹੈਗੇ ਉਹਨਾਂ ਦਾ ਪੇਸਟ ਬਣਾ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਖਾਏ ਦੇ। ਇਹਦੇ ਵਿੱਚੋਂ ਤੁਸੀਂ ਆਪਣੇ ਖੀਰਾ, ਟਮਾਟਰ, ਤਿਰਫਲਾ ਪਾਊਡਰ, ਨਿੰਬੂ ਇਹਦਾ ਜ਼ਿਆਦਾ ਯੂਜ਼ ਕਰੋ ਖਾਣੇ ਦੇ ਵਿੱਚ। ਜਿਹੜੇ ਕਹਿੰਦੇ ਸੀਗੇ ਬੱਚੇ ਨੂੰ ਕਬਜ਼ ਰਹਿੰਦੀ ਹੈਗੀ ਉਹਦਾ ਉਹਨੇ ਗੁਲਕੰਦ ਦਾ ਚਮਚਾ ਉਹਨੂੰ ਇੱਕ ਰੋਜ਼ ਖਿਲਾ ਦੇ ਕਰੇ ਜੀ। 1 ਚਮਚਾ ਨਹੀਂ ਤੇ ਦੁੱਧ ਦੇ ਵਿੱਚ ਬਦਾਮ ਰੋਗਨ ਪਾ ਕੇ ਉਹ ਪਿਲਾ ਦੇ ਕਰੇ। ਨਹੀਂ ਤਾਂ ਅਰੰਡੀ ਦਾ ਤੇਲ 1 ਚਮਚਾ ਬਹੁਤ ਹੋਊਗਾ ਬੱਚੇ ਨੂੰ, ਉਹ ਤੁਸੀਂ ਦੁੱਧ ਮਿਲਾ ਕੇ ਪਿਲਾ ਸਕਦੇ ਹੈਗੇ। 7 ਇਸਬਗੋਲ 2 ਚਮਚੇ ਇਹਦੇ ਤੇ ਦੁੱਧ ਪਾ ਕੇ ਖੀਰ ਜੀ ਬਣਾ ਕੇ ਉਹਨੂੰ ਖਿਲਾ ਦਿਓ, ਕਹਿੰਦੇ ਖਾ ਲੂਗਾ ਨਿਆਣਾ। ਨਹੀਂ ਤਾਂ ਆਪਣੇ 3-4 ਮਨੱਕੇ ਦੁੱਧ ਦੇ ਵਿੱਚੋਂ ਉਬਾਲ ਕੇ ਉਹ ਦੁੱਧ ਤੁਸੀਂ ਪਿਲਾ ਸਕਦੇ ਹੈਗੇ ਉਹਨੂੰ। ਜਾਂ ਫਿਰ ਤੁਸੀਂ ਆਪਣੇ ਥੋੜ੍ਹਾ ਜਿਹਾ ਕੁਆਦ ਦਾ ਗੁੱਦਾ ਲੈਣਾ ਹੈਗਾ ਤੇ ਥੋੜ੍ਹਾ ਜਿਹਾ ਆਪਣੇ ਸਾਬਣ ਜਿਹੜਾ ਆਪਣੇ ਨਹਾਣੇ ਵਾਲਾ ਸਾਬਣ ਜਿਹਾ ਹੁੰਦਾ, ਇਹ ਦੋਵਾਂ ਨੂੰ ਮਿਕਸ ਦੀ ਚਟਨੀ ਬਣਾ ਕੇ ਬੱਚੇ ਦੀ ਧੁੰਨੀ ਦੇ ਵਿੱਚੋਂ ਲਗਾਉਣੀ ਹੈਗੀ। ਇਹ ਵੀ ਉਹਨੇ ਠੀਕ ਕਰੂਗੀ। ਫਿਰ ਤੁਸੀਂ ਦੂਏ ਦੁੱਧ ਬੰਦ ਕਰਕੇ 3 ਸਾਲ ਦਾ ਹੈਗਾ ਨਿਆਣਾ ਦੱਸਦੇ ਸੀਗੇ, ਦੂਆ ਦੁੱਧ ਬੰਦ ਕਰਦਾ ਉਹਨੂੰ ਬੱਕਰੀ ਦਾ ਦੁੱਧ ਦੇਣ ਲਾ ਜਾਓ, ਇਹਦੇ ਨਾਲ ਵੀ ਉਹਨੇ ਠੀਕ ਹੋ ਜਾਂਦੀ ਹੈ ਜੀ ਕਬਜ਼। ਜਿਹੜੇ ਕਹਿੰਦੇ ਪਾਣੀ ਵਾਲੀ ਰਸੌਲੀਆਂ ਹੈਗੀਆਂ ਜਾਂ ਭਾਵੇਂ ਦੂਜੀ ਰਸੌਲੀ ਹੋਵੇ ਬੱਚੇਦਾਨੀ 'ਚ ਕਹਿੰਦੇ ਸੀਗੇ ਉਹ ਉਹਨੇ ਲੈਣੇ ਹੈਗੇ ਤੁਸੀਂ ਕਲਮੀ ਸ਼ੋਰਾ, ਜੌਂ ਖਾਰ, ਸੁਹਾਗਾ, ਧਨੀਆ, ਜੰਗਹੜ, ਸੁੰਡ ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੇ 20 ਗ੍ਰਾਮ ਲੈ ਲਓ। ਤੇ ਨਸ਼ਾਦਰ ਠਿਕਰੀ ਪੈਣਾ ਹੈਗਾ ਜੀ 10 ਗ੍ਰਾਮ, ਅੱਧਾ ਪੈਣਾ ਹੈਗਾ। ਇਹਦੀਆਂ 20 ਪੁੜੀਆਂ ਤੁਸੀਂ ਬਣਾਉਣੀਆਂ ਹੈਗੀਆਂ, 1 ਪੁੜੀ ਸਵੇਰ ਨੂੰ 1 ਪੁੜੀ ਸ਼ਾਮ ਨੂੰ ਗਾਜਰਾਂ ਦੇ ਜੂਸ ਨਾਲ ਲੈਣੀ ਹੈਗੀ। ਇਹਦੇ ਨਾਲ ਸਾਰੀ ਪਾਣੀ ਵਾਲੀ ਰਸੌਲੀਆਂ ਠੀਕ ਹੋ ਜੂਗੀ। ਤੇ ਇਹਦੇ ਨਾਲ ਤੁਸੀਂ ਆਪਣੇ ਕਚਨਾਰ ਗੁੱਗਲ ਦੀਆਂ ਗੋਲੀਆਂ ਤੁਸੀਂ ਆਪਣੇ 2 ਗੋਲੀਆਂ 2 ਦੁਪਹਿਰ ਨੂੰ ਸਵੇਰ ਨੂੰ 2 ਦੁਪਹਿਰ ਨੂੰ 2 ਸ਼ਾਮ ਨੂੰ ਇਹ ਖਾ ਲਓ। ਜਿਸ ਕਿਸਮ ਦੀ ਮਰਜ਼ੀ ਰਸੌਲੀ ਹੋਵੇ ਠੀਕ ਹੋ ਜਾਂਦੀ ਬੱਚੇ ਦਾ, ਚਾਹੇ ਪਾਣੀ ਵਾਲੀ ਹੋਵੇ ਚਾਹੇ ਦੂਜੀ। ਇਹ ਕਹਿੰਦੇ ਕੰਨਾਂ ਵਿੱਚੋਂ ਆਵਾਜ਼ਾਂ ਆਉਂਦੀਆਂ ਹੈਗੀਆਂ, ਜੇ ਤੁਹਾਡੇ ਇੱਥੇ ਕੋਈ ਪੌਦਾ ਹੈਗਾ ਕਾਲੀ ਤੁਲਸੀ ਦਾ ਤਾਂ ਉਹਦੇ ਪੱਤਿਆਂ ਦਾ ਰਸ ਕੱਢ ਕੇ 2-3 ਬੂੰਦਾਂ ਤੁਸੀਂ ਕੰਨ 'ਚ ਪਾ ਸਕਦੇ ਹੈਗੇ। ਨਹੀਂ ਤਾਂ ਪਿਆਜ਼ ਦਾ ਰਸ ਕੱਢ ਕੇ ਵਿੱਚੋਂ ਉਹਨੇ ਜੇ ਫੜ ਗਿਆ 2 ਚਮਚੇ ਗੁਲਾਬ ਦੇ ਪਿਆਜ਼ ਦਾ ਰਸ ਲਿਆ ਹੈਗਾ, 1 ਚਮਚਾ ਤੁਸੀਂ ਵਿੱਚੋਂ ਗੁਲਾਬ ਜਲ ਪਾਉਣਾ ਹੈਗਾ ਤੇ ਮਿਕਸ ਕਰਕੇ ਤੁਸੀਂ ਆਪਣੇ ਕੰਨਾਂ ਦੇ ਵਿੱਚ ਪਾ ਸਕਦੇ ਹੈਗੇ। ਇਹਦੇ ਨਾਲ 2-3 ਵਾਰੀ 2-3 ਬੂੰਦਾਂ ਪਾ ਲਈਆਂ। ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਗੁੜ ਲੈ ਲਓ ਥੋੜ੍ਹਾ ਜਿਹਾ, 1 ਚਮਚਾ ਘਿਓ ਦਾ ਤੇ 1 ਚਮਚਾ ਸੁੰਡ ਦਾ, ਇਹ ਮਿਕਸ ਕਰਕੇ ਤੁਸੀਂ ਖਾਣਾ ਹੈਗਾ ਜੀ। ਇਹਦੇ ਨਾਲ ਵੀ ਫਰਕ ਪੈ ਜਾਂਦਾ। ਜਾਂ ਫਿਰ ਅਦਰਕ ਦੇ ਰਸ ਕੱਢ ਕੇ ਥੋੜ੍ਹਾ ਜਿਹਾ ਭੁੰਨ ਲਓ, ਉਹਦੇ ਵਿੱਚੋਂ ਅੰਦਾਜ਼ੇ ਨਾਲ ਤੁਸੀਂ ਆਪਣੇ ਥੋੜ੍ਹਾ ਜਿਹਾ ਸੇਂਦਾ ਨੂਣ ਮਿਲਾ ਕੇ ਉਹ ਕੰਨਾਂ ਵਿੱਚ ਪਾ ਸਕਦੇ ਹੈਗੇ ਤੁਸੀਂ, ਇਹ ਵੀ ਠੀਕ ਰਹੂਗਾ ਤਾਂ। ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਨੀਂਦ ਵਾਸਤੇ ਕਹਿੰਦੇ ਸੀਗੇ ਵੀ ਨੀਂਦ ਨਹੀਂ ਆਉਂਦੀ ਹੈਗੀ, ਇਹ ਤੁਸੀਂ ਆਪਣੇ ਲੈ ਸਕਦੇ ਹੈ। ਖਸਖਸ ਲੈਣੀ ਹੈਗੀ 50 ਗ੍ਰਾਮ, ਬਦਾਮ 100 ਗ੍ਰਾਮ, ਕੱਦੂ ਦੇ ਬੀਜ 100 ਗ੍ਰਾਮ, ਛੁਹਾਰੇ 100 ਗ੍ਰਾਮ, ਇਹ ਤੁਸੀਂ ਆਪਣੇ 2 ਚਮਚੇ ਦੁੱਧ ਦੇ ਨਾਲ ਰਾਤ ਨੂੰ ਪੈਣ ਲੱਗੇ ਲੈ ਸਕਦੇ ਹੈਗੇ। ਜਾਂ ਫਿਰ ਤੁਸੀਂ ਉਹਨੇ ਲੈ ਸਕਦੇ 2 ਕੇਲੇ ਲੈ ਕੇ ਵਿੱਚੋਂ ਉਹਨੇ 1 ਚਮਚਾ ਤੁਸੀਂ ਉਹਨੇ ਦਾਲਚੀਨੀ ਦਾ 1 ਪਿੰਚ 1 ਚੁਟਕੀ ਦਾਲਚੀਨੀ 2 ਕੇਲਿਆਂ ਜੀ ਇਹ ਮਿਕਸ ਕਰਕੇ ਤੁਸੀਂ ਉਹਨੇ ਖਾ ਕੇ ਦੁੱਧ ਪੀ ਲਓ ਉੱਪਰੋਂ। ਜੇ ਬਾਹਲੀ ਤਕਲੀਫ ਹੈ ਨੀਂਦ ਦੀ ਤਾਂ ਤੁਸੀਂ ਬ੍ਰਹਮੀ ਪਾਊਡਰ ਲੈਣਾ ਹੈਗਾ ਤੇ ਅਸ਼ਵਗੰਧਾ ਪਾਊਡਰ ਲੈਣਾ ਹੈਗਾ। ਅੱਧਾ ਚਮਚਾ ਇਹਦਾ ਬ੍ਰਹਮੀ ਪਾਊਡਰ ਦਾ, ਅੱਧਾ ਚਮਚਾ ਅਸ਼ਵਗੰਧਾ ਦਾ, ਇਹ ਤੁਸੀਂ ਆਪਣੇ ਮਿਕਸ ਕਰਕੇ ਖਾ ਲਓ, ਇਹਦੇ ਨਾਲ ਵੀ ਨੀਂਦ ਆ ਜੂਗੀ। ਨਹੀਂ ਤਾਂ ਤੁਸੀਂ ਸੁਗੰਧ ਦੇ ਇਕੱਲੇ ਦਾ ਪਾਊਡਰ ਲੈ ਚਲੋ, 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ, ਤੇ ਗਾਜਰਾਂ ਦੇ ਜੂਸ ਨਾਲ ਲੈਣਾ ਹੈਗਾ ਇਹ। ਤੇ ਸ਼ਾਮ ਨੂੰ ਜਿਹੜੀ ਚਾਹ ਪੀਂਦੇ ਹੈਗੇ ਤੁਸੀਂ ਆਪਣੇ ਸੌਂਫ ਤੇ ਪੁਦੀਨਾ ਪਾ ਕੇ ਚਾਹ ਜੀ ਬਣਾ ਕੇ ਪੀ ਲਓ, ਇਹਦੇ ਨਾਲ ਵੀ ਨੀਂਦ ਨੂੰ ਫਰਕ ਪੈਂਦਾ ਜੀ ਬਾਹਲਾ। ਫਿਰ ਪਪੀਤੇ ਦੇ ਰਸ ਚਾਹੇ ਪਪੀਤੇ ਦਾ ਜੂਸ ਲੈ ਲਓ ਤੁਸੀਂ ਤੇ ਉਹਦੇ ਵਿੱਚ ਨਿੰਬੂ ਜੋੜ ਕੇ ਤੁਸੀਂ ਉਹਨੇ
ਸੋਣੇ ਦੇ ਪਹਿਲਾਂ ਉਹ ਤੁਸੀਂ ਉਹਨੇ ਲੈ ਸਕਦੇ ਹੈਗੇ। ਫਿਰ ਜੇ ਨਹੀਂ ਤੁਹਾਨੂੰ ਸਰਬਗੰਨਾ ਮਿਲਦੀ ਤਾਂ ਬ੍ਰਹਮੀ ਪਾਊਡਰ ਹੈ, ਤੁਸੀਂ 1 ਚਮਚਾ ਬ੍ਰਹਮੀ ਪਾਊਡਰ ਦਾ ਲੈ ਲਓ, ਐਂ ਵੀ ਕਰ ਸਕਦੇ। ਫਿਰ ਤਰਬੂਜ ਦੇ ਬੀਜ ਤੇ ਖਸਖਸ ਇਹ ਮਿਕਸ ਕਰਕੇ ਵੀ ਤੁਸੀਂ 2 ਚੀਜ਼ਾਂ ਲੈ ਸਕਦੇ। 100 ਗ੍ਰਾਮ ਲੈ ਲਓ ਤਰਬੂਜ ਦੇ ਬੀਜ, 100 ਗ੍ਰਾਮ ਖਸਖਸ ਜੀ, ਇਹ ਲੈ ਕੇ ਤੁਸੀਂ ਆਪਣੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਖਾ ਲਿਆ। ਇਹਦੇ ਨਾਲ ਸਾਡਾ ਬਲੱਡ ਪ੍ਰੈਸ਼ਰ ਵੀ ਕੰਟਰੋਲ ਹੋਊਗਾ ਤੇ ਨੀਂਦ ਵੀ ਸਾਡੀ ਠੀਕ ਰਹੂਗੀ। ਫਿਰ ਸਿਓ ਦਾ ਮੁਰੱਬਾ ਜਿਹੜਾ ਹੁੰਦਾ ਜੀ, ਉਹ ਤੁਸੀਂ 1 ਸਿਓ ਦਾ ਮੁਰੱਬਾ ਖਾ ਕੇ ਉੱਪਰੋਂ ਦੁੱਧ ਪੀ ਲਓ, ਇਹ ਵੀ ਨੀਂਦ ਵਾਸਤੇ ਵਧੀਆ ਚੀਜ਼ ਹੈਗੀ। ਨਹੀਂ ਤਾਂ ਉਹਨੇ ਨਟਮੈਗ ਪਾਊਡਰ ਜਿਹੜਾ ਹੁੰਦਾ, ਜੈਫਲ ਪਾਊਡਰ, ਅੱਧਾ ਚਮਚਾ ਤੁਸੀਂ ਗਾਜਰਾਂ ਦੇ ਜੂਸ ਵਿੱਚ ਪਾ ਕੇ ਪੀਣਾ ਹੈਗਾ ਜੀ। ਜਾਂ ਫਿਰ ਨਹੀਂ ਤਾਂ ਅੱਧਾ ਚਮਚਾ ਤੁਸੀਂ ਨਹੀਂ ਗਾਜਰਾਂ ਦਾ ਜੂਸ ਚੰਗਾ ਲੱਗਦਾ ਤਾਂ ਅੱਧਾ ਚਮਚਾ ਨਟਮੈਗ ਤੁਸੀਂ 1 ਚਮਚਾ ਸ਼ਹਿਦ ਦੇ ਵਿੱਚ ਮਿਲਾ ਕੇ ਉਹ ਚੱਟ ਲਓ, ਇਹ ਵੀ ਤੁਹਾਨੂੰ ਠੀਕ ਰਹੂਗਾ ਜੀ। ਫਿਰ ਅੰਬ ਦਾ ਜਿਹੜਾ ਪਿਓਰੇ ਹੁੰਦਾ ਜੀ, ਅੰਬ ਦਾ ਜੂਸ, ਉਹ ਤੁਸੀਂ ਦੁੱਧ ਮਾ ਪਾ ਕੇ ਉਹ ਅੱਧਾ ਦੁੱਧ ਪਾ ਲਿਆ, ਅੱਧਾ ਅੰਬ ਦਾ ਪਿਓਰੇ ਪਾ ਲਿਆ, ਉਹ ਤੁਸੀਂ ਉਹਨੇ ਪੀ ਲਓ, ਉਹ ਵੀ ਠੀਕ ਰਹੂਗਾ ਤੁਹਾਨੂੰ। ਦੁਪਹਿਰ ਨੂੰ ਜਾਂ ਰੋਟੀ ਰਾਟੀ ਖਾਂਦੇ ਹੋ ਤੁਸੀਂ ਉਹਨੇ ਦਹੀਂ ਦੇ ਵਿੱਚ ਥੋੜ੍ਹੀ ਸੌਂਫ, ਕਾਲੀ ਮਿਰਚਾਂ ਤੇ ਖੰਡ ਪਾ ਕੇ ਇਹ ਖਾ ਲਿਆ ਕਰੋ, ਇਹ ਵੀ ਨੀਂਦ ਵਾਸਤੇ ਵਧੀਆ ਚੀਜ਼ ਹੋਊਗੀ। ਜਿਹੜੇ ਬੱਚੇ ਦੀ ਖੰਘ ਵਾਸਤੇ ਪੁੱਛਦੇ ਸੀਗੇ, ਉਹ ਤੁਸੀਂ ਅਨਾਰ ਦੇ ਰਸ ਦੇ ਵਿੱਚ 2 ਚਮਚੇ ਅਨਾਰ ਦਾ ਰਸ ਲੈ ਲਓ, 1 ਚਮਚਾ ਸ਼ਹਿਦ ਦਾ, ਇਹ ਮਿਕਸ ਕਰਕੇ ਚਟਾਉਣਾ ਹੈਗਾ ਜੀ ਉਹਨੂੰ। ਨਹੀਂ ਤਾਂ ਅੱਧਾ ਚਮਚਾ ਤੁਸੀਂ ਬਾਇਬਡਿੰਗ ਦਾ ਲੈਣਾ ਹੈਗਾ, 1 ਚਮਚਾ ਸ਼ਹਿਦ ਦਾ, ਇਹ ਮਿਕਸ ਕਰਕੇ ਇਹ ਖਿਲਾ ਦਿਓ ਬੱਚੇ ਨੂੰ, ਤਾਂ ਵੀ ਠੀਕ ਰਹੂਗਾ ਇਹਦਾ। ਨਹੀਂ ਤਾਂ ਜੇ ਉਹਦੀ ਛਾਤੀ ਜੀ ਬੋਲਦੀ ਹੈਗੀ, ਖੰਘ ਆਉਂਦੀ ਹੈਗੀ ਜਾਂ ਬਲਗਮ ਜੰਮੀ ਵੀ ਲੱਗਦੀ ਹੈ ਤੁਹਾਨੂੰ ਇਹ, ਤਾਂ ਉਹਨੇ ਤਿਲਾਂ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੈਗੇ ਉਹਦੀ ਛਾਤੀ ਦੇ ਉੱਤੇ। ਨਹੀਂ ਤਾਂ ਮੱਛੀ ਦੇ ਤੇਲ ਦੀਆਂ 10 ਬੂੰਦਾਂ ਦੁੱਧ ਦੇ ਵਿੱਚ ਪਾ ਕੇ ਬੱਚੇ ਨੂੰ ਪਿਲਾ ਦਿਓ, ਉਹ ਵੀ ਠੀਕ ਰਹੂਗਾ ਜੀ। ਜੇ ਠੰਡ ਜੀ ਲੱਗੀ ਵੀ ਹੈ ਬੱਚੇ ਨੂੰ ਤਾਂ ਦੱਸਦਾ ਮੈਂ ਤੁਹਾਨੂੰ ਇਹ। ਨਹੀਂ ਤਾਂ 10 ਦਾਖਾਂ ਸੌਗੀ ਦੇ ਦਾਣੇ ਤੇ 1 ਲੌਂਗ ਪਾਣੀ ਵਿੱਚ ਉਬਾਲ ਕੇ ਉਹ ਬੱਚੇ ਨੂੰ ਪਿਲਾ ਦਿਓ। ਜਾਂ ਫਿਰ ਛਾਤੀ ਦੇ ਉੱਤੇ ਤੁਸੀਂ ਆਪਣੇ ਰਾਈ ਦੇ ਤੇਲ ਦੀ ਮਾਲਿਸ਼ ਕਰ ਦਿਓ, ਉਹ ਵੀ ਠੀਕ ਰਹੂਗਾ ਜੀ ਤੁਹਾਨੂੰ। ਜਾਂ ਫਿਰ ਅੱਧਾ ਚਮਚਾ ਅਦਰਕ ਦਾ ਰਸ, 1 ਚਮਚਾ ਸ਼ਹਿਦ ਦਾ, ਇਹ ਮਿਲਾ ਕੇ ਬੱਚੇ ਨੂੰ ਚਟਾ ਸਕਦੇ ਹੈਗੇ। ਜੇ ਬਾਈ ਚਾਂਸ ਬੱਚੇ ਨੂੰ ਬੁਖਾਰ ਵੀ ਹੈਗਾ, ਖਾਂਸੀ ਵੀ ਹੈਗੀ, ਤਾਂ ਤੁਸੀਂ ਅਤੀਸ, ਇਹ ਗਰੋਸਰੀ ਸਟੋਰ 'ਚ ਮਿਲ ਜੂਗਾ ਜੀ, ਅਤੀਸ ਦਾ ਪਾਊਡਰ ਤੁਸੀਂ ਆਪਣੇ ਲੈ ਲੈਣਾ। 3 ਸਾਲ ਦਾ ਬੱਚਾ ਹੈ ਤਾਂ ਅੱਧਾ ਚਮਚਾ, ਜੇ 5-6 ਸਾਲ ਦਾ ਬੱਚਾ ਹੈਗਾ ਤਾਂ 1 ਚਮਚਾ, ਇਹ ਤੁਸੀਂ ਆਪਣੇ ਸ਼ਹਿਦ ਵਿੱਚ ਮਿਲਾ ਕੇ ਉਹਨੂੰ ਆਪਣੇ ਚਟਾ ਦਿਓ, ਇਹਦੇ ਨਾਲ ਵੀ ਆਪਣੇ ਖਾਂਸੀ ਬੁਖਾਰ ਠੀਕ ਹੋ ਜਾਂਦਾ। ਨਹੀਂ ਤੇ ਸ਼ਹਿਦ ਖਾਂਦਾ ਬੱਚਾ, ਕਈ ਵਾਰੀ ਨਹੀਂ ਸ਼ਹਿਦ ਲੋਕ ਬੱਚੇ ਲਾਇਕ ਹੀ ਖਾਂਦੇ, ਤਾਂ 1 ਚਮਚੇ ਦੀ ਚਾਹ ਜੀ ਬਣਾ ਕੇ ਬੱਚੇ ਨੂੰ ਆਪਣੇ ਪਿਲਾ ਦਿਓ, ਇਹ ਠੀਕ ਰਹੂਗਾ ਤੁਹਾਨੂੰ। ਅੱਗੇ ਸ਼ੂਗਰ ਵਾਸਤੇ ਕਹਿੰਦੇ ਸੀਗੇ, ਹਾਂਜੀ, ਇੱਕ ਨਵਾਂ ਨੁਸਖਾ ਜੀ ਉਹਨੇ ਰਿਸ਼ਤੇਦਾਰ ਨੂੰ ਮੈਂ ਦਿੱਤਾ ਸੀਗਾ, ਉਹਦੀ ਤਾਂ ਸ਼ੂਗਰ ਠੀਕ ਤਾਂ ਨਹੀਂ ਕਹਿੰਦੇ ਵੀ ਕੰਟਰੋਲ 'ਚ ਆ ਗਈ, ਉਹਦੀ 14-15 ਰਹਿੰਦੀ ਸੀਗੀ ਇੱਥੇ ਕੈਨੇਡੀਅਨ ਹਿਸਾਬ ਤੇ ਉਹਦੀ ਹੁਣ 5-6 ਜਾਂ 7 ਜਿਸ ਤਰ੍ਹਾਂ ਨੋਰਮਲ 6-7 ਹੈਗੀ ਇੱਥੇ, ਉਹ ਤੁਸੀਂ ਉਹਦੀ ਠੀਕ ਹੋ ਗਈ। ਉਹਨੇ ਮਹੀਨਾ ਉਹਨੇ ਖਾਧੀ ਜੀ, ਉਹਦੇ ਫਰਕ ਪੈ ਗਿਆ ਸੀਗਾ। ਦੇਸੀ ਚੀਜ਼ਾਂ ਹੈਗੀਆਂ, ਅਜਵਾਇਨ ਲੈਣੀ ਹੈਗੀ, ਕਰੇਲਾ, ਜਾਮਣ ਤੇ ਕਲੌਂਜੀ, ਇਹ ਚੀਜ਼ਾਂ 100 ਗ੍ਰਾਮ ਤੁਸੀਂ ਲੈਣੀਆਂ ਹੈਗੀਆਂ। ਤੇ 1 ਚਮਚਾ ਤੁਸੀਂ ਉਹਨੇ ਨਿੰਬ ਦਾ ਪਾਊਡਰ ਪਾਉਣਾ, ਨਿੰਬ ਦੇ ਪੱਤਿਆਂ ਦਾ ਪਾਊਡਰ ਵਿੱਚੋਂ 1 ਚਮਚਾ, ਬਾਲਾ ਭਰ ਕੇ ਨਹੀਂ, 1 ਚਮਚਾ ਤੁਸੀਂ ਪਾ ਕੇ ਇਹ ਫਿਰ 1 ਚਮਚਾ ਸਵੇਰ ਨੂੰ ਖਾ ਸਕਦੇ, 1 ਚਮਚਾ ਸ਼ਾਮ ਨੂੰ, ਇਹਦੇ ਨਾਲ ਵੀ ਫਰਕ ਪਏ। ਉਹਨੂੰ ਤਾਂ ਪੈ ਗਿਆ ਜੀ ਫਰਕ, ਮੈਂ ਤਾਂ ਦੱਸਿਆ ਨੁਸਖਾ ਇਹ। ਨਹੀਂ ਤਾਂ ਇਹਦੇ ਵਿੱਚੋਂ ਫਿਰ ਤੁਸੀਂ ਉਹਨੇ ਸ਼ੂਗਰ ਵਾਲੇ 2 ਚਮਚੇ ਔਲਿਆਂ ਦਾ ਜੂਸ, 2 ਚਮਚੇ ਕਰੇਲੇ ਦਾ ਜੂਸ, ਇਹ ਮਿਕਸ ਕਰਕੇ ਆਪਣੇ ਖਾ ਸਕਦੇ ਹੈਗੇ ਰੋਜ਼। ਨਹੀਂ ਤਾਂ ਤੇਜ ਪੱਤਾ 100 ਗ੍ਰਾਮ, ਮੇਥੀ 100 ਗ੍ਰਾਮ, ਜਾਮਨ ਦੀ ਗੁਠਲੀਆਂ ਜਾਂ ਜਾਮਨ ਦਾ ਪਾਊਡਰ 150 ਗ੍ਰਾਮ, ਬੇਲ ਪੱਤੇ ਇਹ 250 ਗ੍ਰਾਮ, ਫਿਰ ਪਾਊਡਰ ਮਿਲ ਜਾਂਦਾ ਜੀ ਬੇਲ ਪੱਤਿਆਂ ਦਾ, ਹਰੇਕ ਸਟੋਰਾਂ 'ਚ ਪਿਆ ਹੈ। ਇਹ ਮਿਕਸ ਕਰਕੇ ਤੁਸੀਂ ਆਪਣੇ 1 ਚਮਚਾ ਖਾਲੀ ਪੇਟ ਲੈਣਾ ਹੈਗਾ ਜੀ, ਕੋਸੇ ਪਾਣੀ ਨਾਲ, ਤੇ 1 ਚਮਚਾ ਸ਼ਾਮ ਨੂੰ ਲੈ ਲਓ ਜਿਹੜੇ ਮਰਜ਼ੀ ਟਾਈਮ। ਜਾਂ ਫਿਰ ਇਹਦੇ ਵਿੱਚੋਂ ਜਿਹਨਾਂ ਨੂੰ ਥੋੜ੍ਹੀ ਸ਼ੂਗਰ ਹੈਗੀ ਵੀ ਨਾ ਹੋਵੇ, ਬਾਰਡਰ ਲਾਈਨ 'ਤੇ ਹੈਗਾ, ਉਹ ਤਾਂ 1 ਆਪਣੇ ਮੁੱਠੀ ਕਾਲੇ ਛੋਲਿਆਂ ਦੀ ਭਿਓ ਕੇ ਰਾਤ ਨੂੰ ਦੁੱਧ ਦੇ ਵਿੱਚ ਭਿਓ ਕੇ ਰੱਖ ਦੇਵੇ, ਉਹ ਆਪਣੇ ਸਵੇਰ ਨੂੰ ਖਾ ਲੇ ਕਰੇ। ਇਹਦੇ ਨਾਲ ਐਂ ਚੰਗਾ ਗੁੱਡ ਨੁਸਖਾ ਹੈਗਾ ਜੀ ਇਹ। ਕਈਆਂ ਲੋਕਾਂ ਨੂੰ ਫਾਇਦਾ ਹੋਇਆ ਵੀ ਜਿਹਨਾਂ ਦੀ ਬਾਡੀ ਹਾਈ ਨਹੀਂ ਹੈਗੀ, ਉਹ ਆਪਣੇ ਠੀਕ ਕਰ ਸਕਦੇ ਹੈਗੇ। ਨਹੀਂ ਤਾਂ 50 ਗ੍ਰਾਮ ਤੁਸੀਂ ਉਹਨੇ ਲੈਣੀ ਹੈਗੀ ਮੇਥੀ, 20 ਗ੍ਰਾਮ ਕਾਲੀ ਜੀਰੀ, 10 ਗ੍ਰਾਮ ਅਜਵਾਇਨ, ਇਹਨਾਂ ਨੂੰ ਅੱਡੋ ਅੱਡ ਰੋਸਟ ਕਰ ਲੈਣਾ, ਥੋੜ੍ਹਾ ਜਿਹਾ ਭੁੰਨ ਲੈਣਾ ਹੈਗਾ ਫਰਾਈ ਪੈਨ 'ਚ ਪਾ ਕੇ, ਫਿਰ ਪੀ ਕੇ ਇਹਨਾਂ ਨੂੰ ਤੁਸੀਂ 1 ਚਮਚਾ ਰਾਤ ਨੂੰ ਕੋਸੇ ਪਾਣੀ ਨਾਲ ਆਪਣੇ ਤੁਸੀਂ ਲੈ ਸਕਦੇ ਹੈਗੇ। ਫਿਰ ਤ੍ਰਿਫਲਾ ਪਾਊਡਰ ਵੀ ਚੰਗਾ ਰਹਿੰਦਾ ਜੀ ਸ਼ੂਗਰ ਵਾਸਤੇ, 1 ਚਮਚਾ ਦੇ ਤ੍ਰਿਫਲਾ ਪਾਊਡਰ, ਅੱਧਾ ਚਮਚਾ ਤੁਸੀਂ ਹਲਦੀ ਮਿਲਾ ਕੇ ਇਹ ਰੋਜ਼ ਖਾਣ ਦਾ ਜੋ, ਇਹ ਵੀ ਆਪਣੇ ਠੀਕ ਕਰ ਦਿੰਦਾ ਜੀ। ਅੱਗੇ ਫਿਰ ਤੁਸੀਂ ਉਹਨੇ ਔਲਾ, ਸੌਂਫ, ਮੇਥੀ, ਇਹ 3 ਚੀਜ਼ਾਂ ਹੀ ਬਹੁਤ ਵਧੀਆ ਚੀਜ਼ ਹੈ ਜੀ। ਔਲਾ, ਸੌਂਫ ਤੇ ਮੇਥੀ, ਇਹ 3 ਚੀਜ਼ਾਂ ਤੁਸੀਂ ਬਰਾਬਰ ਲੈ ਕੇ 1 ਚਮਚਾ ਉਹਨੇ ਲੈ ਲਿਆ ਕਰੋ, ਇਹ ਵੀ ਲਾਈਟ ਸ਼ੂਗਰ ਵਾਸਤੇ ਠੀਕ ਹੈ। ਅਗਲੇ ਜਿਹੜੇ ਪਿੰਡੇ ਮਾ ਖਾਜ ਖੂਜ ਜਿਹਨਾਂ ਦੇ ਹੁੰਦੀ ਹੈਗੀ, ਉਹ ਵੀ ਤੁਸੀਂ ਉਹਨੇ ਲੈ ਸਕਦੇ ਹੈਗੇ। ਖਾਜ ਵਾਲਿਆਂ ਨੂੰ ਵੀ ਬਹੁਤ ਵਧੀਆ ਚੀਜ਼ ਹੈ ਜੀ, ਔਲੇ, ਸੌਂਫ ਤੇ ਮੇਥੀ, ਇਹ
ਤੁਸੀਂ ਆਪਣੇ ਲੈ ਸਕਦੇ। ਜਿਹੜੇ ਕਹਿੰਦੇ ਸੀ ਕਿ ਪੇਟ ਦੇ ਵਿੱਚ ਹੈਗੀ ਪ੍ਰੋਬਲਮ ਜਾਂ ਜੇ ਤਾਂ ਦਰਦ ਹੁੰਦਾ ਹੈਗਾ ਤਾਂ 2 ਚਮਚੇ ਸ਼ੱਕਰ ਦੇ ਲੈਣੇ ਹੈਗੇ, ਅੱਧਾ ਚਮਚਾ ਉਹਨੇ ਸੁੱਕਾ ਪੁਦੀਨਾ ਲੈਣਾ ਹੈਗਾ ਅਤੇ ਅੱਧਾ 1/4 ਚਮਚਾ ਤੁਸੀਂ ਆਪਣੇ ਕਾਲਾ ਲੂਣ, ਇਹ ਮਿਕਸ ਕਰਕੇ ਤੁਸੀਂ ਆਪਣੇ ਸਵੇਰ ਨੂੰ, ਦੁਪਹਿਰ ਨੂੰ, ਸ਼ਾਮ ਨਾਲ ਜੋ ਖਾਣਾ। ਜੇ ਕੋਈ ਗੈਸ ਗੂਸ ਦੀ ਹੈ ਕਿ ਉਹ ਢਿੱਡ ਮਾ ਸਾਰੇ ਪ੍ਰੋਬਲਮ ਲੱਗਦੀ ਹੈ ਤਾਂ ਉਹ ਆਪਣੇ ਠੀਕ ਹੋ ਜੂਗੀ। ਅਤੇ ਫਿਰ ਦਹੀਂ ਦੀ ਲੱਸੀ ਦੇ ਵਿੱਚੋਂ ਜਾਂ ਦਹੀਂ ਦੇ ਵਿੱਚੋਂ ਤੁਸੀਂ ਆਪਣੇ ਥੋੜ੍ਹੀ ਜਿਹੀ ਆਪਣੇ ਹਲਦੀ ਅੱਧਾ ਚਮਚਾ ਪਾ ਕੇ ਉਹ ਲੱਗ ਜਾਓ ਖਾਣ। ਫਿਰ ਤੁਸੀਂ ਆਪਣੇ ਪਿਆਜ਼ ਦਾ ਰਸ, ਇਹ ਵੀ ਚੰਗਾ ਰਹਿੰਦਾ ਹੈਗਾ ਜੀ, 2 ਚਮਚੇ ਪਿਆਜ਼ ਦਾ ਰਸ ਲੈ ਲਓ ਜਾਂ ਰੋਟੀ ਨਾਲ ਪਿਆਜ਼ ਖਾ ਲਿਆ ਕਰੋ, ਇਹੀ ਆਪਣੇ ਠੀਕ ਰਹੂਗਾ ਤੁਹਾਨੂੰ। ਇਹ ਜਾਂ ਫਿਰ ਤੁਸੀਂ ਇਹਦੇ ਵਿੱਚ ਲੈ ਸਕਦੇ ਹੈਗੇ ਦਾਲਚੀਨੀ ਵੀ ਲੈ ਸਕਦੇ ਹੈਗੇ ਇਹਦੇ ਵਿੱਚ ਜੀ, ਅੱਧਾ ਚਮਚਾ ਦਾਲਚੀਨੀ ਦਾ, 1 ਚਮਚਾ ਸ਼ਹਿਦ ਮਿਲਾ ਕੇ ਇਹ 2-3 ਵਾਰੀ 2 ਵਾਰੀ ਦਿਨ ਬਾਅਦ ਛੱਡ ਲਿਆ ਕਰੋ, ਇਹ ਵੀ ਠੀਕ ਰਹੂਗਾ ਤੁਹਾਨੂੰ ਪੇਟ ਵਾਸਤੇ। ਨਹੀਂ ਤਾਂ ਸਾਰੇ ਦਵਾਈਆਂ ਦੀ ਇੱਕ ਦਵਾਈ ਹੈਗੀ ਜੀ ਕੁਮਾਰੀ ਆਸਬ, ਪਿੰਡੇ ਵਿੱਚ ਢਿੱਡ ਦੇ ਵਿੱਚ ਕੋਈ ਕਿਸਮ ਦੀ ਉਹਨੇ ਪ੍ਰੋਬਲਮ ਹੋਵੇ, ਤੁਹਾਨੂੰ ਹਾਜ਼ਮਾ ਨਾਲ ਠੀਕ ਹੁੰਦਾ ਹੋਵੇ, ਗੈਸ ਬਲੋਟਿੰਗ ਆਪਣੇ ਪੇਟ ਦਰਦ ਜਾਂ ਪੇਟ ਕਿਹੜਾ ਜਿਹਾ ਹੋਵੇ, ਇਹਦੇ ਨਾਲ ਠੀਕ ਹੋ ਜੂਗਾ ਤੁਹਾਨੂੰ। ਬਹੁਤ 100% ਗਰੰਟੀ ਹੈ ਜੀ, ਪੇਟ ਦੀ ਬਿਮਾਰੀਆਂ ਵਾਸਤੇ ਵਧੀਆ ਚੀਜ਼ ਹੈਗੀ। ਫਿਰ ਤੁਸੀਂ ਪਪੀਤਾ ਕਾਲੇ ਕਰੋ, ਨਿੰਬੂ ਨਿਚੋੜ ਕੇ ਅਤੇ ਕਾਲਾ ਲੂਣ ਪਾ ਕੇ, ਇਹ ਵੀ ਬਹੁਤ ਵਧੀਆ ਚੀਜ਼ ਰਹੂਗੀ ਤੁਹਾਨੂੰ। ਜੇ ਤੁਹਾਨੂੰ ਚਰਕਾ ਮਿਲਦਾ ਹੈਗਾ ਸਟੋਰ 'ਚ ਜੀ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ ਚਮਚਾ, 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਲੈ ਲਿਆ। ਨਹੀਂ ਤਾਂ ਇਕੱਲੇ ਹੀ ਸੌਂਫ ਦਾਲ ਕੇ ਪੀ ਚੱਲੋ ਜਾਂ ਇਕੱਲੀ ਉਹ ਸੌਂਫ ਅਤੇ ਪੁਦੀਨਾ ਵਾਲ ਕੇ ਪੀ ਚੱਲੋ, ਉਹ ਵੀ ਠੀਕ ਰਹੂਗਾ ਤੁਹਾਨੂੰ। ਅਨਾਰ ਦਾ ਜੂਸ ਵਧੀਆ ਰਹਿੰਦਾ ਹੈਗਾ ਜੀ ਇਹਦੇ ਵਾਸਤੇ, ਅਨਾਰ ਦਾ ਜੂਸ ਪੀ ਲਿਆ ਕਰੋ ਜਿਹਨਾਂ ਨੂੰ ਪੇਟ ਦੀ ਪ੍ਰੋਬਲਮ ਹੈ। ਜਾਂ ਨਹੀਂ ਤਾਂ ਔਲੇ ਦਾ ਜੂਸ, ਅਤੇ ਅਨਾਰ ਦੇ ਜੂਸ ਦੇ ਵਿੱਚੋਂ 2 ਚਮਚੇ ਔਲੇ ਦਾ ਜੂਸ ਪਾ ਲਿਆ, 2-3 ਚਮਚੇ, ਤਾਂ ਹੋਰ ਵੀ ਫਾਇਦਾ ਹੋ ਜੂਗਾ ਜੀ ਤੁਹਾਨੂੰ। ਜੇ ਤੁਹਾਨੂੰ ਲੱਗਦਾ ਹੈਗਾ ਪੇਟ ਦੇ ਵਿੱਚੋਂ ਸੜਨ ਜੀ ਹੈਗੀ ਜਾਂ ਸੋਜ ਹੈਗੀ ਤਾਂ ਤੁਸੀਂ 60 ਗ੍ਰਾਮ ਅਨਾਰ ਦਾਣਾ ਲੈਣਾ ਹੈਗਾ, 1 ਲੀਟਰ ਪਾਣੀ ਲੈ ਕੇ ਕੋਈ ਮਿੱਟੀ ਦੇ ਭਾਂਡੇ ਦੇ ਵਿੱਚੋਂ ਭਿਓ ਕੇ ਰੱਖ ਦੇਣਾ ਹੈਗਾ ਰਾਤ ਨੂੰ, ਅਤੇ ਇਹਦੇ ਵਿੱਚੋਂ ਤੁਸੀਂ ਮਿਸ਼ਰੀ ਮਿਲਾ ਲੈਣੀ ਹੈਗੀ ਆਪਣੇ ਟੇਸਟ ਦੇ ਮੁਤਾਬਕ। ਇਹ ਤੁਸੀਂ ਆਪਣੇ ਸਵੇਰ ਨੂੰ ਉੱਠ ਕੇ ਇਹ ਪਾਣੀ ਤੁਸੀਂ ਉਹਨੇ ਪੀਣਾ ਹੈਗਾ। ਜੇ 1 ਲੀਟਰ ਤੁਸੀਂ ਇੱਕ ਵਾਰੀ ਨਹੀਂ ਪੀ ਸਕਦੇ ਤਾਂ ਆਪਣੇ ਭਾਵੇਂ ਇਹਦੇ 3 ਹਿੱਸੇ ਕਰ ਲਓ, 1 ਹਿੱਸਾ ਸਵੇਰ ਨੂੰ ਪੀ ਲਿਆ, 1 ਦੁਪਹਿਰ ਨੂੰ ਪੀ ਲਿਆ, 1 ਸ਼ਾਮ ਨੂੰ ਪੀ। ਇਹਦੇ ਨਾਲ ਤੁਸੀਂ ਹਫ਼ਤਾ ਕਰਕੇ ਦੇਖੋ, ਪੇਟ ਦੀ ਬਹੁਤ ਬਿਮਾਰੀਆਂ ਇਹਦੇ ਨਾਲ ਠੀਕ ਹੋ ਜੂਗੇ। ਗਲੇ ਸਸਤਾ ਨੁਕਸਾ ਹੈਗਾ। ਜਿਹੜੇ ਸਿਆਣੇ ਪੁੱਛਦੇ ਜੀ ਖੰਘ ਨਹੀਂ ਹਟਦੀ ਹੈਗੀ, ਉਹ ਹੋ ਸਕਦਾ ਜੀ ਉਹਨਾਂ ਦੇ ਬ੍ਰੌਂਕਾਈਟਿਸ ਦੀ ਪ੍ਰੋਬਲਮ ਹੋਵੇ। ਜਿਹੜੇ ਸਾਰੇ ਜਣੇ ਰਿਕੁਐਸਟ ਹੈ ਮੇਰੀ, ਜਿਹੜੇ ਸਾਰੇ ਜਣੇ ਵੀ ਸਪਰੇਅ ਲੈਂਦੇ ਹੈਗੇ ਜੀ ਆਪਣੇ ਸਾਹ ਵਾਸਤੇ, ਇਹ ਤੁਸੀਂ ਨੁਕਸਾ ਵਰਤੋ, ਸਾਰੀ 1 ਹਫ਼ਤੇ ਦੇ ਅੰਦਰ ਸਪਰੇਅ ਹਟ ਜੂਗੀ ਜੀ। ਇੱਥੇ ਮੈਂ 10-15 ਬੰਦਿਆਂ ਦੀ ਸਪਰੇਅ ਲੈਂਦੇ ਸੀਗੇ, ਸਾਰੇ ਦੀ ਹਟ ਗਈ ਜੀ, ਕੋਈ ਨਹੀਂ ਆ ਕੇ ਸਾਰੇ ਕਹਿੰਦੇ ਜੀ ਬਹੁਤ ਗੁੱਡ ਕਰਿਆ ਤੈਨੇ ਵੀ, ਸਾਡਾ $100 ਦੇ ਘੱਟ ਇੱਥੇ ਸਪਰੇਅ ਨਹੀਂ ਆਉਂਦੀ ਹੈਗੀ। ਅਤੇ ਤੁਸੀਂ ਆਪਣੇ ਸੁੰਡ ਲੈਣੀ ਹੈਗੀ, ਕਾਲੀ ਮਿਰਚਾਂ ਅਤੇ ਹਲਦੀ ਬਰਾਬਰ ਲੈਣੀ ਹੈ। ਸੁੰਡ, ਕਾਲੀ ਮਿਰਚਾਂ, ਹਲਦੀ। ਜੇ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਤਾਂ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਰਾਤ ਨੂੰ ਲੈ ਸਕਦੇ ਹੈਗੇ। ਨਹੀਂ ਤਾਂ ਤੁਸੀਂ ਆਪਣੇ 1 ਵਾਰੀ ਉਹ ਲੈ ਲਓ ਸਵੇਰ ਨੂੰ, ਜਾਂ ਜਦ ਤੁਹਾਨੂੰ ਲੱਗਦਾ ਮੇਰਾ ਸਾਹ ਜਿਹਾ ਬਾਹਲਾ ਉਖੜਦਾ ਹੈਗਾ, ਖੰਘ ਬਾਹਲੀ ਆਉਂਦੀ ਹੈਗੀ, ਉਸ ਟਾਈਮ ਤੁਸੀਂ ਆਪਣੇ ਲੈ ਸਕਦੇ ਹੈਗੇ। ਇਹ ਸਾਰਿਆਂ ਤੋਂ ਆਪਣੇ ਸਪਰੇਅ ਹਟਾਉਣੇ ਵਾਸਤੇ ਤਾਂ 100% ਗਰੰਟੀ ਹੈ ਜੀ। ਸਾਰਿਆਂ ਨੂੰ ਦਿੱਤਾ, ਸਾਰੇ ਕਹਿੰਦੇ ਵੀ ਠੀਕ ਠਾਕ ਰਹੇ ਅਸੀਂ। ਨਹੀਂ ਤਾਂ ਸੁੱਕਾ ਔਲਾ ਅਤੇ ਮਲੱਠੀ ਇਹ ਬਰਾਬਰ ਲੈ ਕੇ 1 ਚਮਚਾ ਤੁਸੀਂ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਇਹ ਲੈ ਸਕਦੇ ਹੈ। ਖਾਂਸੀ ਵਾਲੇ ਜਿਹੜੇ ਹੈਗੇ, ਫਿਰ ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈਗਾ, ਬੱਕਰੀ ਦੇ ਦੁੱਧ ਦੇ ਵਿੱਚੋਂ ਤੁਸੀਂ 1 ਚਮਚਾ ਹਲਦੀ ਦਾ ਮਿਲਾ ਕੇ ਪੀ ਲਿਆ ਕਰੋ। ਜੇ ਰਾਤ ਨੂੰ ਤੁਹਾਨੂੰ ਵਾਰ ਖੰਘ ਆਉਂਦੀ ਹੈਗੀ, ਉੱਠਦੇ ਬੌਦਰ ਕਰਦੀ ਹੈਗੀ, ਤਾਂ ਸੌਣ ਲੱਗੇ ਤੁਸੀਂ ਆਪਣੇ ਕੋਸੇ ਪਾਣੀ ਦਾ ਗਲਾਸ ਆਪਣੇ 1 ਪੀ ਲਿਆ ਕਰੋ, ਇਹਦੇ ਨਾਲ ਵੀ ਠੀਕ ਰਹੂਗਾ। ਫਿਰ ਜੇ ਕਿਸੇ ਨੂੰ ਆਪਣੇ ਪੱਕੀ ਉਹ ਖੰਘ ਰਹਿੰਦੀ ਹੈਗੀ, ਜਿਸ ਤਰ੍ਹਾਂ ਦਮਾ ਰਹਿੰਦਾ ਹੈਗਾ, ਉਸ ਤਰ੍ਹਾਂ ਖੰਘ ਆਈ ਜਾਂਦੀ ਹੈਗੀ, ਤਾਂ ਸੀਤਾਫਲਾਦੀ ਚੂਰਨ ਇਹਦੇ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ। ਇਹ ਆਪਣੇ ਪੈਕਟ ਮਾ ਮਿਲ ਜਾਂਦਾ ਹੈਗਾ, ਬੰਦ ਸ਼ੀਸ਼ਿਆਂ ਵਿੱਚ ਵੀ ਮਿਲਦਾ ਹੈਗਾ। ਇਹ ਸੀਤਾਫਲਾਦੀ ਚੂਰਨ ਲਿਖਿਆ ਹੁੰਦਾ ਉਹਦੇ ਉੱਤੇ। ਤੁਸੀਂ 1 ਕੌਲੀ ਲੈ ਕੇ ਜਾਂ ਕੱਚ ਦੀ ਸ਼ੀਸ਼ੀ ਲੈ ਕੇ ਉਹਨੇ 5-7 ਚਮਚੇ ਉਹਨੇ ਇਹਦੇ ਵਿੱਚੋਂ ਸ਼ੀਸ਼ੀ ਮਾ ਪਾ ਦਿਓ, ਇਹਦਾ ਪਾਊਡਰ ਦਾ ਕੱਢ ਕੇ, ਅਤੇ ਉਹਦੇ ਵਿੱਚੋਂ ਤੁਸੀਂ ਬਦਾਮ ਰੋਗਨ ਇੰਨਾ ਕੁ ਪਾਉਣਾ ਜਿੱਥੇ ਥੋੜ੍ਹਾ ਗਿੱਲਾ ਜਿਹਾ ਹੋ ਜਾਵੇ, ਸਾਰਾ ਜਿਹੜਾ ਚਮਚੇ ਨਾਲ ਚੰਗੀ ਤਰ੍ਹਾਂ ਲਾ ਕੇ ਦੇਖ ਲਿਓ ਵੀ ਐਨ ਗਿੱਲਾ ਜਿਹਾ ਹੋ ਜਾਵੇ। ਫਿਰ ਉਹਦੇ ਬਾਅਦ ਉਹਦੇ ਵਿੱਚ ਅੰਦਾਜ਼ੇ ਨਾਲ ਉਹਨਾਂ ਸ਼ਾਇਦ ਪਾਉਣਾ ਜਿਸ ਤਰ੍ਹਾਂ ਜਾਮ ਮੰਗਰਾ ਬਣ ਜਾਵੇ, ਜਿਸ ਤਰ੍ਹਾਂ ਜਾਮ ਹੁੰਦਾ ਪਤਲਾ ਜਿਹਾ। ਫਿਰ ਤੁਸੀਂ ਆਪਣੇ ਜੇ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਹੈ, ਤੁਸੀਂ ਆਪਣੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਖਾ ਲਿਆ ਕਰੋ। ਜੇ ਠੀਕ ਹੈਗੀ ਪ੍ਰੋਬਲਮ ਤਾਂ 1 ਚਮਚਾ ਤੁਸੀਂ ਆਪਣੇ ਰੋਜ਼ ਲੈ ਸਕਦੇ ਹੋ ਸੀਤਾਫਲਾਦੀ ਦਾ। ਇਹ ਬਹੁਤ ਜਿਹੜਾ ਦਮੇ ਹੈਗੇ, ਉਹ ਖੰਘ ਰਹਿੰਦੀ ਉਹ ਆਪਣੇ ਠੀਕ ਰਹਿੰਦੀ ਹੈਗੀ। ਜਿਉਂ ਖੰਘ ਜੀ ਆਈ ਜਾਂਦੀ ਉੱਥੋਂ ਮਗਰਾ ਤਾਂ ਬੇਹੜੇ ਦਾ, ਜਿਹੜਾ ਬੇਹੜੇ ਹੁੰਦੇ ਆ ਜੀ, ਉਹਦਾ 1 ਟੁਕੜਾ ਕੱਟ ਕੇ ਮੂੰਹ ਪਾ ਕੇ ਆਪਣੇ ਚੂਸੀ ਚੱਲੋ, ਇਹਦੇ ਨਾਲ ਵੀ ਆਪਣੇ ਠੀਕ ਹੋ ਜਾਂਦੀ ਜੀ ਖਾਂਸੀ ਜੀ। ਜਾਂ ਫਿਰ ਤੁਸੀਂ ਔਲਿਆਂ ਦਾ ਚੂਰਨ 1 ਚਮਚਾ ਅਤੇ 1 ਚਮਚਾ ਸ਼ਹਿਦ ਇਹ ਮਿਲਾ ਕੇ ਉਹਨੇ 40 ਦਿਨ ਲਗਾਤਾਰ ਰਹੋ, ਤਾਂ ਇਹਦੇ ਨਾਲ ਵੀ ਖਾਂਸੀ ਠੀਕ ਹੋ ਜਾਂਦੀ ਹੈ। ਅੰਗੂਰ 100 ਗ੍ਰਾਮ ਤੁਸੀਂ ਅੰਗੂਰ ਰੋਜ਼ ਖਾਣ ਲੱਗ ਜਾਓ, ਇਹ ਵੀ ਖਾਂਸੀ ਨੂੰ ਫਾਇਦਾ ਕਰਦੀ ਹੈਗੀ ਜੀ।
ਜਾਂ ਫਿਰ ਖਾਂਸੀ ਵਾਸਤੇ ਤੁਸੀਂ ਉਹਨੇ ਲੈ ਸਕਦੇ ਹੈਗੇ ਅੱਧਾ ਚਮਚਾ ਕਾਲੇ ਤਿਲ, ਅੱਧਾ ਚਮਚਾ ਤੁਲਸੀ ਦਾ ਪਾਊਡਰ, ਅੱਧਾ ਚਮਚਾ ਸੁੰਡ। ਇਹਦੀ ਚਾਹ ਜੀ ਬਣਾ ਕੇ ਚੰਗੀ ਤਰ੍ਹਾਂ ਕਾੜਾ ਜਿਹਾ ਬਣਾ ਕੇ ਇਹ ਪੀ ਲਿਆ ਕਰੋ। ਇਹ ਵੀ ਆਪਣੇ ਠੀਕ ਕਰਦਾ ਜੀ ਖਾਂਸੀ। ਜਿਹੜੇ ਕਹਿੰਦੇ ਸੀਗੇ ਆਪਣੇ ਖਾਂਸੀ ਵਾਸਤੇ ਇੱਕ ਹੋਰ ਹੈਗਾ ਜੀ, ਤੁਲਸੀ 50 ਗ੍ਰਾਮ ਲੈ ਲਈ ਹੈਗੀ, ਹਰੜਾ 50 ਗ੍ਰਾਮ ਤੇ ਮਿਸ਼ਰੀ 50 ਗ੍ਰਾਮ। ਇਹ ਤੁਸੀਂ ਆਪਣੇ ਇੱਕ ਪਾਊਡਰ ਬਣਾ ਲਓ ਸਾਰਿਆਂ ਦਾ, ਇੱਕ ਚਮਚਾ ਇਹਦਾ ਤੇ ਇੱਕ ਚਮਚਾ ਸ਼ਹਿਦ ਦਾ। ਇਹ ਮਿਲਾ ਕੇ ਤੁਸੀਂ ਸਵੇਰ ਸਾਂਝੀ ਛੱਟ ਲਿਆ ਕਰੋ, ਇਹ ਵੀ ਠੀਕ ਰਹੂਗਾ ਤੁਹਾਨੂੰ। ਜਿਹੜਾ ਕੰਨਾਂ ਦੇ ਵਿੱਚ ਮੈਂ ਕਹਿੰਦੇ ਤੇ ਉੱਚਾ ਸੁਣਨ ਲੱਗ ਗਿਆ ਹੈਗਾ, ਉਹ ਆਪਣੇ ਤੁਸੀਂ ਆਪਣੇ 100 ਗ੍ਰਾਮ ਲਸਣ ਸਰੋਂ ਦਾ ਤੇਲ ਲੈ ਕੇ ਉਹਦੇ ਵਿੱਚ ਮੈਂ ਇੱਕ ਲਸਣ ਗਠਾ ਜਿਹੜਾ ਹੁੰਦਾ ਲਸਣ ਦਾ, ਉਹ ਉਹਨੇ ਐਂ ਹੀ ਪਾ ਦੇਣਾ, ਛਿੱਲੇ ਛਿੱਲੇ ਤੇ ਤੋੜ ਕੇ ਮੈਂ ਪਾ ਦਿਓ ਇਕੱਠੀਆਂ ਜਿਹੀਆਂ ਕਰਕੇ। ਬਸ ਜਦੋਂ ਤੈਰ ਕੇ ਉੱਪਰ ਆ ਗਿਆ ਥੋੜ੍ਹੀ ਆਂਚ ਤੇ ਇਹਨੂੰ ਪਕਾਈ ਜਾਣਾ ਹੈਗਾ। ਜਦ ਤੈਰ ਕੇ ਉੱਪਰ ਆ ਗਿਆ ਲਸਣ ਤਾਂ ਉਹ ਭੁੰਨ ਕੇ ਉਹਨੂੰ ਲਸਣ ਨੂੰ ਤੇ ਉਹਦੇ ਦੋ ਤਿੰਨ ਬੂੰਦਾਂ ਤੁਸੀਂ ਆਪਣੇ ਕੰਨ 'ਚ ਪਾਈ ਜਾਣੀ ਹੈ। ਜਾਂ ਫਿਰ ਪਿਆਜ਼, ਸਫੇਦ ਪਿਆਜ਼ ਦਾ ਰਸ ਇਹ ਕੱਢ ਕੇ ਤੁਸੀਂ 2 ਤੋਂ 3 ਬੂੰਦਾਂ ਇਹ ਕੰਨਾਂ 'ਚ ਪਾਈ ਚੱਲੋ। ਜਾਂ ਫਿਰ ਮੂਲੀ ਦਾ ਰਸ 1 ਚਮਚਾ, 2 ਚਮਚੇ ਸਰੋਂ ਦਾ ਤੇਲ ਤੇ 2 ਚਮਚੇ ਸ਼ਹਿਦ ਦੇ, ਇਹ ਮਿਕਸ ਕਰਕੇ ਰੱਖ ਲਓ। ਇਹ ਤੁਸੀਂ ਕੰਨ ਮਾ ਪਾ ਸਕਦੇ ਹੈਗੇ ਇਹਦੇ ਵਿੱਚ। ਨਹੀਂ ਤਾਂ ਬਦਾਮ ਰੋਗਨ ਤੁਸੀਂ ਲੈਣਾ ਹੈਗਾ 6 ਚਮਚੇ, ਤਾਰਪੀਨ ਦਾ ਤੇਲ 1 ਚਮਚਾ, ਟਰਪਨਟਾਈਨ ਆਇਲ ਕਹਿੰਦੇ ਤਾਰਪੀਨ ਦੇ ਤੇਲ ਨੂੰ। ਪੇਂਟ ਵਾਲੀ ਸਟੋਰਾਂ 'ਚ ਮਿਲ ਜੂਗਾ ਤੁਹਾਨੂੰ, ਆਮ ਉੱਥੇ ਪਿਆ ਹੁੰਦਾ ਜੀ। ਇਹ ਮਿਕਸ ਕਰਕੇ 2 ਤਿੰਨ ਬੂੰਦਾਂ ਤੁਸੀਂ ਆਪਣੇ ਕੰਨਾਂ 'ਚ ਪਾ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਸੁੱਕਾ ਧਨੀਆ ਜਿਹੜਾ ਹੁੰਦਾ ਜੀ, ਇਹ ਸਰੋਂ ਦੇ ਤੇਲ ਦੇ ਵਿੱਚ ਮੈਂ ਪਾ ਕੇ ਸਾੜ ਲਓ, ਅੰਦਾਜ਼ੇ ਨਾਲ ਇਹ ਕਰ ਲਿਓ, ਕੋਈ ਬਾਹਲਾ ਨਹੀਂ ਹੈਗਾ, ਜਿਵੇਂ ਘੱਟ ਵੱਧ ਹੋ ਜਾਵੇ ਕੋਈ ਫਰਕ ਨਹੀਂ ਹੈਗਾ। ਉਹ ਤੁਸੀਂ ਭੁੰਨ ਕੇ ਉਹ ਕੰਨਾਂ 'ਚ ਪਾ ਸਕਦੇ ਹੈਗੇ, ਇਹ ਵਧੀਆ ਠੀਕ ਰਹਿੰਦੀ ਹੈਗੀ ਜੀ। ਨਹੀਂ ਤਾਂ ਦਾਲਚੀਨੀ ਦਾ ਤੇਲ ਜੇ ਤੁਹਾਨੂੰ ਇੱਥੇ ਮਿਲਦਾ ਹੈਗਾ, ਉਨਾ ਹੀ ਤੁਸੀਂ ਵਿੱਚ ਨਿੰਬੂ ਦਾ ਰਸ ਪਾਉਣਾ ਜਿੰਨਾ ਤੁਹਾਡਾ ਦਾਲਚੀਨੀ ਦਾ, 1 ਚਮਚਾ ਪਾ ਕੇ ਇਹ ਸ਼ੀਸ਼ੀ ਮਾ ਪਾ ਕੇ ਰੱਖ ਲਓ। 2-3 ਬੂੰਦਾਂ ਤੁਸੀਂ ਐਂ ਤਾਂ ਪਾ ਸਕਦੇ ਹੈਗੇ। ਜੇ ਕੌੜੇ ਬਦਾਮਾਂ ਦਾ ਤੁਹਾਨੂੰ ਤੇਲ ਮਿਲਦਾ ਹੈਗਾ, ਕੌੜੇ ਬਦਾਮਾਂ ਦਾ ਤੇਲ, ਇਹ ਤੁਸੀਂ ਉਹਨੇ ਪਾ ਸਕਦੇ ਹੈਗੇ ਕੰਨਾਂ 'ਚ। ਜਿਹੜੇ ਦਿਲ ਦੀ ਧੜਕਨ ਕਹਿੰਦੇ, ਦਿਲ ਦੀ ਧੜਕਨ ਤੇਜ਼ ਹੋ ਜਾਂਦੀ ਹੈਗੀ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ। ਅੰਗੂਰ ਖਾ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਤੁਸੀਂ ਪਿਆਜ਼ ਦਾ ਸੂਪ ਜਿਹਾ ਬਣਾ ਕੇ ਇਹ ਪੀ ਲਿਆ ਕਰੋ, ਇਹ ਵਧੀਆ ਚੀਜ਼ ਰਹਿੰਦੇ ਦਿਲ ਦੀ ਧੜਕਨ ਵਾਸਤੇ। ਗਲੇ ਤੇ ਜਿਹਨਾਂ ਦੇ ਕਲੌਟ ਬਣਦੇ ਹੈਗੇ, ਉਹ ਵੀ ਆਪਣੇ ਪਿਆਜ਼ ਦਾ ਸੂਪ ਜਿਹਾ ਬਣਾ ਕੇ ਖਾ ਲਿਆ ਕਰੇ ਰੋਜ਼। ਇਹ ਕਲੌਟ ਬਣਨੇ ਬੰਦ ਹੋ ਜਾਂਦੇ ਜੀ, ਜਿਹਨਾਂ ਦਾ ਖੂਨ ਜਿਹਾ ਜੰਮ ਜਾਂਦਾ, ਥੱਕੇ ਜਿਹੇ ਜਿਸ ਤਰ੍ਹਾਂ ਕਹਿੰਦੇ ਜਾਓਗੇ ਸਾਡੇ, ਉਹਦੇ ਨਾਲ ਠੀਕ ਹੋ ਜਾਂਦਾ ਜੀ। ਇਹ ਵਧੀਆ ਇਲਾਜ ਹੈਗਾ ਇਹ। ਫਿਰ ਔਲਾ ਪਾਊਡਰ 1 ਚਮਚਾ ਤੇ 1 ਚਮਚਾ ਮਿਸ਼ਰੀ, ਇਹ ਮਿਲਾ ਕੇ ਤੁਸੀਂ ਆਪਣੇ ਸਵੇਰ ਸਾਂਝ ਖਾ ਸਕਦੇ ਹੈਗੇ। ਗਾਜਰਾਂ ਦੇ ਜੂਸ ਦੇ ਵਿੱਚ ਨਿੰਬੂ ਨਿਚੋੜ ਕੇ ਤੁਸੀਂ ਉਹਨੇ ਪੀ ਸਕਦੇ ਹੈਗੇ, ਇਹ ਵਧੀਆ ਚੀਜ਼ ਹੋਊਗੀ ਤੁਹਾਨੂੰ। ਫਿਰ ਨਹੀਂ ਤਾਂ ਆਪਣੇ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਪਪੀਤਾ, 100 ਗ੍ਰਾਮ ਪਪੀਤਾ ਲੈ ਲਓ ਤੇ 1 ਚੁਟਕੀ ਤੁਸੀਂ ਲੌਂਗ ਪੀ ਕੇ ਉਹ ਪਾ ਕੇ ਤੁਸੀਂ ਉਹ ਖਾ ਸਕਦੇ ਹੈਗੇ। ਨਹੀਂ ਤਾਂ ਆਪਣੇ ਸੁੱਕਾ ਧਨੀਆ 1 ਚਮਚਾ ਤੇ 1 ਚਮਚਾ ਮਿਸ਼ਰੀ, ਇਹੀ ਮੂੰਹ ਪਾ ਕੇ ਹੌਲੀ ਹੌਲੀ ਆਪਣੇ ਚੱਬ ਕੇ ਰਸ ਜਾਂਦਾ ਧੰਗਾਰੀ ਚੱਲੇਗਾ, ਇਹ ਵੀ ਠੀਕ ਰਹੂਗਾ ਤੁਹਾਨੂੰ। ਫਿਰ ਸਿਓ ਦਾ ਮੁਰੱਬਾ ਇਹਦੇ ਵਿੱਚ ਠੀਕ ਰਹਿੰਦਾ ਹੈਗਾ ਜੀ। ਜੇ ਸਾਰੇ ਇੱਥੇ ਅਨਾਰ ਦੇ ਹੈਗੇ ਦਰਖਤ, ਜੇ ਕੋਈ ਅਨਾਰ ਦਾ ਪੌਦਾ ਲੱਗਿਆ ਵਾ ਘਰ ਘੁਰਿਆ ਨੇੜੇ ਤੇੜੇ, ਤਾਂ ਉਹਦੇ 3-4 ਪੱਤੇ ਤੁਸੀਂ ਪਾਣੀ ਮਾ ਉਬਾਲ ਕੇ ਉਹੀ ਪੀ ਲਿਆ ਕਰੋ ਸਵੇਰ ਸਾਂਝ, ਚਾਹ ਜੀ ਬਣਾ ਕੇ। ਉਹਦੇ ਨਾਲ ਦਿਲ ਦੀ ਧੜਕਨ ਠੀਕ ਹੋ ਜੂਗੀ। ਜਾਂ ਫਿਰ ਛੋਟੀ ਇਲਾਇਚੀਆਂ ਵੀ ਠੀਕ ਰਹਿੰਦੀਆਂ, 2-3 ਛੋਟੀ ਇਲਾਇਚੀਆਂ ਦਾ ਪਾਣੀ ਉਬਾਲ ਕੇ, ਚਾਹਵਾਂ ਪਾ ਕੇ ਪਾਣੀ ਉਬਾਲ ਕੇ ਉਹ ਤੁਸੀਂ ਪੀ ਲਓ। ਫਿਰ ਅਨਾਰਾਂ ਦਾ ਜੂਸ ਵਧੀਆ ਰਹਿੰਦਾ ਇਹਦੇ ਵਿੱਚੋਂ। ਫਿਰ ਲੀਚੀਆਂ ਦਾ ਜੂਸ ਵਧੀਆ ਰਹਿੰਦਾ ਹੈਗਾ, ਲੀਚੀਆਂ ਦਾ ਜੂਸ ਪੀ ਲਿਆ ਕਰੋ, ਉਹੀ ਥੋੜ੍ਹੇ ਠੀਕ ਕਰ ਦੂਗਾ ਜੀ ਧੜਕਨ ਨੂੰ। ਜਿਹੜੇ ਕਹਿੰਦੇ ਸੀ ਕੜਲਾਂ ਪੈਂਦੀਆਂ ਹੈਗੀਆਂ, ਅੱਧਾ ਚਮਚਾ ਹਲਦੀ ਦਾ ਤੇ ਅੱਧਾ ਚਮਚਾ ਔਲਿਆਂ ਦਾ ਪਾਊਡਰ, ਇਹ ਮਿਲਾ ਕੇ ਤੁਸੀਂ ਖਾ ਸਕਦੇ ਹੈਗੇ ਰੋਜ਼। ਨਹੀਂ ਤਾਂ ਅਸ਼ਵਗੰਧਾ ਥੋੜ੍ਹਾ 1 ਚਮਚੇ ਘੀ ਦਾ ਲੈ ਕੇ ਉਹਦੇ ਵਿੱਚੋਂ ਥੋੜ੍ਹੀ ਗਰਮ ਜਿਹਾ ਕਰਕੇ ਘੀ ਨੂੰ ਜਦ ਪਿਘਲ ਜਾ ਗਿਆ ਕਿ ਜਦੀ ਅਸ਼ਵਗੰਧਾ ਪਾ ਦੇਣੀ ਹੈਗੀ ਇਹਦੇ ਵਿੱਚੋਂ, ਤੇ ਉਹ ਤੁਸੀਂ ਆਪਣੇ ਬਸ ਖਾ ਕੇ ਉੱਪਰੋਂ ਦੁੱਧ ਪੀ ਲਓ। ਬਾਹਲੀ ਰਾੜ ਨਹੀਂ ਹੈਗੀ, ਜਾਂ ਘੀ ਜਾਂ ਪਿਘਲ ਗਿਆ ਜਦੀ ਚੱਕ ਲੈਣਾ ਉਹਨੂੰ ਫਰਾਈ ਪੈਨ ਉੱਪਰੋਂ, ਤੇ ਵਿੱਚੋਂ ਅਸ਼ਵਗੰਧਾ ਜੀ ਮਿਕਸ ਕਰਕੇ ਕੋਸੀ ਦੁੱਧ ਨਾਲ ਲੱਗ ਜਾਓ ਖਾਣਾ। ਇਹਦੇ ਨਾਲ ਸਾਰੀ ਆਪਣੇ ਕੜਲਾਂ ਜਿਹੜੀਆਂ ਹਟ ਜਾਂਦੀਆਂ ਹੈ ਜੀ। ਤੇ ਇਹਦੇ ਨਾਲ ਫਿਰ ਤੁਸੀਂ ਆਪਣੇ ਲਸਣ, ਇਸ ਤੋਂ ਪਹਿਲਾਂ ਦੱਸਿਆ ਹੈਗਾ ਤੇਲ ਸਰੋਂ ਦੇ ਵਿੱਚ ਥੋੜ੍ਹਾ ਜਿਹਾ ਲਸਣ 1 ਕੱਪ ਤੇਲ ਦਾ ਲੈ ਕੇ ਤੁਸੀਂ ਸਰੋਂ ਦਾ, ਤੇ 1 ਸਾਬਤਾ ਗਠਾ ਲਸਣ ਦਾ ਤੇ 1 ਚਮਚਾ ਜਵੈਣ ਦਾ, ਇਹ ਉਬਾਲ ਲਓ ਉਹਨੂੰ। ਜਦ ਲਸਣ ਤੈਰ ਕੇ ਉੱਪਰ ਆ ਗਿਆ, ਉਹ ਤੇਲ ਭੁੰਨ ਕੇ ਉਹਦੀ ਮਾਲਿਸ਼ ਕਰ ਲਓ ਜੀ, ਉਹਦੇ ਨਾਲ ਆਪਣੇ ਠੀਕ ਹੋ ਜਾਊਗਾ। ਜੇ ਥਾਰੇ ਕੜਲ ਪੈਂਦੀ ਹੈ ਤਾਂ ਤੁਸੀਂ ਆਪਣੇ ਪੈਰ ਦੇ ਗੁੱਠੇ ਨੂੰ ਆਪਣੀ ਛਾਤੀ ਕਦੇ ਨੂੰ ਖਿੱਚਣਾ ਜੀ ਉੱਪਰ ਨੂੰ, ਇਹ ਕਰੋਗੇ ਤਾਂ ਇਹਦੇ ਨਾਲ ਸਾਡੀ ਕੜਲ ਨਿਕਲ ਜਾਂਦੀ ਹੁੰਦੀ ਹੈ ਜੀ। ਜਾਂ ਫਿਰ ਇਹਦੇ ਵਿੱਚ ਤੁਸੀਂ ਲੈ ਸਕਦੇ ਹੈਗੇ ਨਾਰੀਅਲ ਦੇ ਤੇਲ ਦੇ ਵਿੱਚੋਂ 100-150 ਗ੍ਰਾਮ ਤੁਸੀਂ ਨਾਰੀਅਲ ਦਾ ਤੇਲ ਲੈ ਲੈਣਾ, 10 ਗ੍ਰਾਮ ਵਿੱਚ ਨਟਮੈਗ, ਇਹ ਮਿਕਸ ਕਰਕੇ ਇਹਦੀ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈ ਜੀ। ਨਹੀਂ ਤਾਂ ਆਪਣੇ ਤੁਸੀਂ ਥੋੜ੍ਹੀ ਅੱਧਾ ਚਮਚਾ ਹਲਦੀ ਲੈ ਲਿਆ ਕਰੋ ਦੁੱਧ ਨਾਲ, ਇਹ ਵੀ ਕੜਲਾਂ ਠੀਕ ਕਰ ਦਿੰਦੀ। ਜਾਂ ਮਿਕਸ ਕਰਕੇ ਲੈਣੀ ਹੈਗੀ ਜੀ ਹਲਦੀ, ਔਲਾ ਤੇ ਸੁੰਡ, ਇਹ ਤਿੰਨੇ ਪਾਊਡਰ ਬਰਾਬਰ ਕਰਕੇ ਰੱਖ ਲਓ। 50-50 ਗ੍ਰਾਮ ਲੈ ਲਓ। ਇਹਦੇ ਵਿੱਚ 1 ਚਮਚਾ ਤੁਸੀਂ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਖਾ ਲਿਆ ਕਰੋ। ਜੇ ਤੁਹਾਨੂੰ ਇੱਥੇ ਕਲੰਜਨ ਦਾ ਤੇਲ ਮਿਲਦਾ ਹੈਗਾ,
ਕਲੰਜਨ ਦਾ ਤੇਲ, ਉਹ ਤੁਸੀਂ ਲੈ ਕੇ ਉਹਦੇ 'ਚੋਂ ਥੋੜ੍ਹਾ ਸੈਂਦਾ ਨੂਨ ਪਾ ਕੇ ਉਹਦੀ ਮਾਲਿਸ਼ ਕਰ ਲਓ। ਇਹਦੇ ਨਾਲ ਵੀ ਕੜਲਾਂ ਦਾ ਦਰਦ ਜਿਹੜਾ ਆਪਣੇ ਠੀਕ ਹੋ ਜਾਂਦਾ। ਜੇ ਸਿਰ ਵਿੱਚ ਜਿਹੜੇ ਕਹਿੰਦੇ ਦੇ ਫੁੰਸੀਆਂ ਹੋਈਆਂ ਵੀ ਹੈਗੀਆਂ, ਉਹ ਤੁਸੀਂ ਔਲਾ ਪਾਊਡਰ ਲੈ ਲਓ 1 ਚਮਚਾ ਜਾਂ 2 ਚਮਚੇ ਲੈ ਲਓ, ਦੇਸੀ ਘੀ 1 ਚਮਚਾ, ਸ਼ੱਕਰ 1-2 ਚਮਚਾ, ਇਹ ਪਾ ਕੇ ਪੇਸਟ ਜਿਹਾ ਬਣਾ ਕੇ ਤੁਸੀਂ ਆਪਣੇ ਲਗਾਉਣਾ ਹੈਗਾ। ਇਹ ਫਿਰ 2 ਘੰਟੇ ਰੱਖ ਕੇ ਉਹਦੇ ਬਾਅਦ ਤੁਸੀਂ ਆਪਣੇ ਸਿਰ ਨਹਾ ਲੈਣਾ ਹੈਗਾ। ਜਾਂ ਫਿਰ ਤੁਸੀਂ ਆਪਣੇ ਨਾਰੀਅਲ ਦਾ ਤੇਲ ਲੈ ਲਓ, ਉਹਦੇ ਵਿੱਚ ਮੈਂ ਗੰਧਕ ਸਲਫਰ ਪਾਊਡਰ ਅਤੇ ਗੰਧਕ ਪਾਊਡਰ ਆਪਣੇ ਇੰਡੀਅਨ ਸਟੋਰਾਂ 'ਚ ਪਿਆ ਹੀ ਹੈਗਾ ਜੀ। ਇਹ ਤੁਸੀਂ ਆਪਣੇ ਮਿਕਸ ਕਰਕੇ ਪੇਸਟ ਜਿਹਾ ਬਣਾ ਕੇ ਇਹ ਲਗਾ ਕੇ ਵਾਲਾਂ ਨੂੰ 2-3 ਘੰਟੇ ਬਾਅਦ ਤੁਸੀਂ ਆਪਣੇ ਨਹਾਲੇ ਕਰੋ ਜੀ ਜੀ। ਇਹਦੇ ਵਿੱਚੋਂ ਤੁਸੀਂ ਨਿੰਮ ਦਾ ਸਾਬਣ ਯੂਜ਼ ਕਰ ਸਕਦੇ ਹੈਗੇ, ਉਹ ਤੁਸੀਂ ਆਪਣੇ ਯੂਜ਼ ਕਰ ਲਓ। ਅੱਛਾ, ਫਿਰ ਨਹੀਂ ਤਾਂ ਸੈਲਸ਼ੀਅਮ ਸ਼ੈਂਪੂ ਜਿਹੜਾ ਹੁੰਦਾ ਜੀ, ਇਹ ਮੈਡੀਕੇਟਡ ਸ਼ੈਂਪੂ ਲੈਣਾ ਹੈਗਾ, 2.5% ਲਿਖਿਆ ਹੋਗਾ ਉਹਦੇ ਉੱਤੇ। ਇਹ ਤੁਸੀਂ ਵਾਲ ਗਿੱਲੇ ਕਰਕੇ ਇਹ ਸ਼ੈਂਪੂ ਲਗਾ ਲੈਣਾ ਹੈਗਾ, 15-20 ਮਿੰਟ ਲਗਾਈ ਰੱਖਣਾ ਹੈਗਾ, ਉਹਦੇ ਬਾਅਦ ਤੁਸੀਂ ਨਹਾਉਣਾ ਹੈਗਾ ਜੀ। ਇਹ ਕਰਕੇ ਦੇਖ ਲਓ, ਇਹਦੇ ਨਾਲ ਫੁੰਸੀਆਂ ਹਟ ਜੂਗੀਆਂ ਜੀ। ਬਾਕੀ ਜਿਹੜੇ ਰਹਿ ਗਏ ਫਿਰ ਅਗਲੇ ਹਫ਼ਤੇ ਸਹੀ ਜੀ। ਜੀ ਜ਼ਰੂਰ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜਗਵੀਰ ਸਿੰਘ ਹੋਰਾਂ ਦਾ, ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਪ੍ਰੋਗਰਾਮ, ਦੱਸਦੇ ਨੇ ਨੁਸਖੇ। ਬਹੁਤ ਬਹੁਤ ਧੰਨਵਾਦ, ਤਾਂ ਦਿਲ ਤੋਂ ਧੰਨਵਾਦ ਕਰਦੇ ਹਾਂ। ਅਤੇ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਹੈ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।